अस्सलाम वालेकुम जी नाज़रीन, टी टाइम में खुश आमदीद। माशाल्लाह, उम्मीद है रोज़े आपके बड़े खैर खैरियत से गुजरे होंगे और जो हमारे इंडियन भाई हैं या सिख हैं या हिंदू हैं या क्रिश्चियन हैं, ठीक है ना, वो भी मतलब जो है ना बड़ा प्यार करते हैं रमज़ान में, एहतराम करते हैं। हाँ, मुसलमानों के साथ उनका एहतराम करते हैं और ऐसे ही होना चाहिए नाज़रीन। और बात यह है कि हमारे साथ आज यूसी बदमाश, मैं उधर चले जावांगे। तू मूँह नहीं धोता ਅੱਜ? ਮੂੰਹ ਧੋਤਾ ਸੈੱਟ ਤੇ ਘੰਟਾ ਤੇ ਹੋ ਗਿਆ ਸੈੱਟ ਤੇ ਆਏ ਲੰਮੇ ਤੇ ਹੁਣ ਜਦੋਂ ਅਸੀਂ ਬੈਠੇ ਉਦੋਂ ਮੂੰਹ ਧੋ ਕੇ ਆਉਂਦਾ? ਉਦੋਂ ਗਏ ਸੀ ਉੱਧਰ ਜ਼ਰਾ ਕੰਮ ਪਿੱਛੇ ਅਸੀਂ ਯੈਸ ਹੋ ਕੇ ਬੰਨੇ ਆ, ਜਦੋਂ ਮੁਰਝਾ ਜਾਂਦੇ ਉਦੋਂ ਚੱਲ ਜਾ ਤੂੰ, ਮੂੰਹ ਧੋ ਗਿਆ, ਜਾ ਉੱਠ, ਏਦਾਂ ਚੱਲ ਜਾ। ਇੱਥੇ ਹੀ ਮੈਂ ਮਾਰਾਂ ਨਹੀਂ ਨਹੀਂ ਨਹੀਂ, ਜਾ ਮੂੰਹ ਧੋ ਕੇ ਆ, ਸ਼ਾਵਰ ਮਾਰ ਲੈ। ਜਾ ਜਾ ਉੱਠ ਪੈ। ਮੇਰਾ ਕਈ ਆਨੇ ਉੱਧਰ ਤੇ ਤੈਨੂੰ ਮੈਂ ਕਹਿੰਦਾ ਉੱਠ ਪੈ, ਤੇ ਤੈਨੂੰ ਕਿਹਾ ਤਾਂ ਉੱਠ ਪੈ। ਤੁਹਾਡੀ ਵੇ ਤੇਰੀ ਵੇ ਤੋਂ ਕਹਿੰਦੇ ਚੱਲ ਕੋਈ ਨਹੀਂ ਜਰਾ ਚੌਕਸ ਹੋ ਕੇ। ਯਾਰ ਗੱਲ ਨਹੀਂ ਮੰਨਦੇ ਇੱਕ ਤੇ, ਮਤਲਬ ਕਿ ਧਾਬੇਦਾਰ ਆ ਉਹ। ਪਹਿਲੀ ਆਵਾਜ਼ ਤੇ ਬੰਦੇ ਨੂੰ ਉੱਠ ਪੈ ਜਾ ਚੱਲ ਜਾਣਾ ਚਾਹੀਦਾ। ਛੇਤੀ ਆ, ਮੂੰਹ ਹੱਥ ਧੋ ਕੇ ਵਾਲ ਵਾਹ ਕੇ। ਲੋ ਜੀ ਯੂਸੀ ਬਦਮਾਸ਼, मैं उधर चले जा। ਕਿਉਂ ਕੀ ਹੈ? वो पता नहीं इन्नी स्मेल आउं रही है, मैं उधर चले जा। ਨਹੀਂ ਯਾਰ, ਤਾੜੇ ਨਹੀਂ ਪਾ ਰਹੀ ਸਮੈਲ ਤੇ ਤੈਨੂੰ ਤਾਦਾ ਵੇ ਨਾ ਜੀ, ਉਹ ਰੋਜ਼ ਹਰ ਵਾਰੀ ਨਵਾਂ ਸੂਟ ਪਾ ਕੇ ਆਵੇ। ਉਸਨੇ ਕਰੰਟ ਕਲਰ ਦਾ ਸੂਟ ਪਾਇਆ चादर मैं दवाई उनको। ਹੈ ਨਾ ਭਾਈ ਨਾ, ਹੈ ਕਰੰਟ ਕਲਰ ਦਾ ਸੂਟ ਪਾਇਆ। ਆਹੋ, ਉਹ ਸ਼ਾਰਟ ਨਹੀਂ ਪੈਂਦੀ ਜੀ। ਨਹੀਂ 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 ਨਹੀਂ, ਇਹ ਸੂਟ ਵਾਈਟ ਸੀ। ਅੱਛਾ ਜੀ। ਹਾਂ, ਇਹ ਮਿੱਟੀ ਕੱਟਾ ਪੈ 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 ਵੇਖ ਨਾ, जरूरी च इदां दा कलर हो गया। ਮਫਰੂਰੀ ਆਹੋ। ਲੋ ਜੀ ਯੂਸੀ ਬਦਮਾਸ਼ ਕੋ ਅੱਜ ਇੱਕ ਸਟੋਰੀ ਬਹੁਤ ਮਜ਼ੇਦਾਰ ਹੈ ਨਾਦਰੀਨ। ਆਹ ਮੈਂ कहना भाई ਵੱਡੇ ਹੀ ਲੈਵਲ ਨੇ, मतलब ਅੱਗੇ तो ਤੁਸੀਂ ਸੁਣਿਆ ਨਾ कि भी ये जो बंदा है ये बस छोटी मोटी को लड़ाइयाँ झगड़ा, आज डके अगवा बराए तवान, आज की स्टोरी अगरा बराए अगवा बराए तवान है। यूसी ने ਵੱਡਾ ਹੀ ਹੱਥ ਮਾਰਾ ਹੈ। ਅੱਛਾ ਜੀ। ਓਏ इन्हें ਹੁੰਦਿਆਂ ਦੱਸਿਆ ਤੇ ਅਸੀਂ ਹੈਰਾਨ ਹੋ ਗਏ ਉਸਤਾਦ ਜੀ, ਬੜੀ ਗੱਲ ਹੈ। यूसी साहब ਦੱਸਿਆ ਜਾਏ ਇਹ ਕਿੱਥੋਂ ਤੁਹਾਨੂੰ ਇਹ ਆਇਆ ਕਿ ਯਾਰ ਮੈਂ ਕਿਸੇ ਨੂੰ ਗਵਾਹ ਹੀ ਕਰ ਲਵਾਂ? ਹੜੱਪੇ ਦੇ ਕਾਉਂਸਲਰ ਦੱਸ ਗੱਲ। ਉਸਤਾਦ ਜੀ, ਤੁਹਾਡੇ ਭਰਾ ਨੂੰ ਪੈਸਿਆਂ ਦੀ ਲੋੜ ਪੈ ਗਈ ਇੱਕ ਦਿਨ। ਉਹ ਮੇਰੇ ਭਰਾ ਨੂੰ ਜਿਹੜੀ ਲੋੜ ਹੁੰਦੀ ਤੇ ਮੈਂ ਦੇ ਦਿੱਤੇ ਸੀ ਕੱਲ ਮੈਨੂੰ। ਇਹ ਆਪਣਾ ਭਰਾ ਯੂਸੀ ਦੇ ਬਦਮਾਸ਼ ਦੇ ਸਾਰੇ ਭਰਾ ਹੁੰਦੇ ਆ। ਅੱਛਾ, ਇਹ ਮੇਰਾ ਭਰਾ ਬਣ ਕੇ ਗਿਆ। ਅੱਛਾ, ਮੈਂ ਕਿਹਾ ਮੈਂ ਤੁਹਾਨੂੰ ਹਲੇ ਕੱਲ ਪੈਸੇ ਦਿੱਤੇ। ਸਾਨੂੰ ਨਾ ਬੁਲਾਇਓ ਜੇ ਇਹਨੂੰ ਭਰਾ ਕਹਿਣਾ। ਨਹੀਂ ਨਹੀਂ ਕੋਈ ਨਹੀਂ, ਖੈਰ ਆ। ਅੱਛਾ ਜੀ ਚਲੋ। ਦੱਸ ਕਹਿਣ ਕੌਣ ਦਿਆ ਵਾ? ਉਹ ਆ ਕਹਿਣ ਦਿਆ ਕਹਿੰਦਾ ਸਾਨੂੰ ਨਾ ਬੁਲਾਇਓ ਜੀ, ਇਹਨੂੰ ਭਰਾ ਕਹਿਣਾ। ਦੱਸ ਰੋਸਤਾ ਬਹੁਤ ਹੈ। ਮੈਨੂੰ ਤਾਂ ਦੱਸ ਦੋ ਠੀਕ ਓਕੇ ਹੋ ਗਿਆ। ਕਿੰਨਾ ਜਿਮੀ ਨਿੱਕੀ ਗੱਲ ਤੇ ਰੋਸਦਾ। ਜਿਮੀ, ਸੌਰੀ ਖੁਰਾ। ਅੱਛਾ ਜੀ 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 ਯੂਸੀ ਸਾਹਿਬ, ਨਹੀਂ ਯਾਰ ਬਦਮਾਸ਼ ਆ, ਠੀਕ ਆ, ਉਹਦੇ ਤਸੱਦਕ ਦਾ ਖਿਆਲ ਰੱਖਣਾ। ਅੱਛਾ ਬਦਮਾਸ਼ ਉਹ ਵੀ ਦੱਸ ਦਿਓ ਅੱਜ, ਉਹ ਵੀ ਦੱਸ ਦਿਓ। ਦੱਬ ਨਾਲ ਪਤਾ ਕੀ ਲਾਇਆ? ਹਰ ਸ਼ੈ ਅੱਜ ਪੂਰਾ ਮੈਂ ਆਇਆ ਵਾਂ। ਕਢਵਾਓ ਤੇ ਸਹੀ। ਕੀ ਇਹਦਾ ਹਜ਼ਾਰ ਲਾਏ? ਪਹਿਲਾਂ ਥੋੜੀ ਜਿਹੀ ਗੱਲ ਸੁਣ ਲਓ, ਫਿਰ ਹੌਲੀ ਹੌਲੀ ਤੁਹਾਨੂੰ ਦਿਖਾਈ ਜਾਏਗਾ। ਬੱਚੇ ਡਰ ਜਾਣੇ ਅੱਗੇ ਤੁਸੀਂ ਮੂੰਹ ਧਵਾਇਆ ਉਹਦਾ। ਅੱਲਾ ਮਾਫ ਕਰੇ। ਐ ਮੂੰਹ ਧੋ ਕੇ ਆਇਆ ਤੂੰ? ਹਾਂਜੀ ਮੂੰਹ ਧੋਇਆ। ਵਾਲ ਵੀ ਵਾ ਗਿਆ। ਚੱਲ ਉੱਠ, ਵਾਲ ਵਾਏ ਉੱਠ, ਵਾਲ ਵਾ ਯਾਰ ਗਿਆ। ਉੱਠ ਜਾ ਯਾਰ ਉੱਠ ਜਾ ਨਾ, ਜਾ ਵਾਲ ਵਾ ਗਿਆ, ਸਹੀ ਤਰ੍ਹਾਂ ਵਾਲ ਵਾ ਗਿਆ। ਚੱਲ ਜੇ ਫੇਰ ਵੀ ਹਾਂ ਨਾ ਕੀਤੀ ਵੇਖੀ। ਧੋਇਆ ਮੂੰਹ ਧੋਇਆ। ਛੇਤੀ ਆ ਜਾ। ਪੈਸਿਆਂ ਦੀ ਜ਼ਰੂਰਤ ਪੈ ਗਈ ਤੁਹਾਡੇ ਭਰਾ ਨੂੰ ਓਕੇ, ਤੇ ਕੀ ਜ਼ੇਨ ਚ ਆਇਆ ਵਾ ਕਿ ਯਾਰ ਕਿਡਨੈਪਿੰਗ ਕਰ। ਕੀ ਕਰ ਲੋ? ਕਿਡਨੈਪ ਸ਼ੁਰੂ ਚ ਹੀ ਹੱਸਣ ਲੱਗ ਪਿਆ। ਦੇਖ ਲਓ, ਤੁਸੀਂ ਕਿਹਾ ਸੀ ਕਿ ਗੱਲ ਨਾ ਪੂਰੀ ਸੁਣਾਂਗੇ ਤੇਰੀ ਤੂੰ ਆਏਗਾ। ਅੱਛਾ, ਕਿਡਨੈਪ, ਕਿਡਨੈਪਿੰਗ ਅੱਛਾ ਓਕੇ। ਉਹ ਪਾਏ ਨਾ ਉਹਨੇ ਅੱਜ ਦੀ ਇੰਗਲਿਸ਼ ਬੋਲ ਰਿਹਾ, ਟਰਮਸ ਕੰਡੀਸ਼ਨ ਜਿਹੜੀਆਂ ਇੰਗਲਿਸ਼ ਚ ਚੇਂਜਿੰਗ ਆਈਆਂ ਨੇ ਨਾ, ਸ਼ਾਰਟ ਮਾਡਰਨ, ਉਹ ਬੋਲ ਰਿਹਾ ਕਿਡਨੈਪਿੰਗ। ਜਿਸ ਤਰ੍ਹਾਂ ਦੇਖਣਾ ਪਹਿਲੇ ਬੰਬਈ ਹੁੰਦਾ ਸੀ, ਫਿਰ ਮੁੰਬਈ ਹੋ ਗਿਆ। ਇਸ ਤਰ੍ਹਾਂ ਹੋਰ ਬੜੇ ਨਾਮ ਨੇ। ਉਹ ਪਹਿਲੇ ਜਿੱਦਾਂ ਕਿ ਲਾਇਲपुर ਹੁੰਦਾ ਸੀ, फैसलाबाद हो गया। ये तो किडनैपिंग। अब फैसलाबाद का भी शॉर्ट जो है FSD हो गया लिखने में, ठीक है ना। इस तरह किडनैपिंग का किडनैपिंग हो गया है। ਢਾਰੀ ਦਾ ਚੀਮਾ ਨਹੀਂ ਹੋ ਗਿਆ। हाँ चलो जी। ਕਿਡਨੈਪ ਕਰਨ ਦਾ ਜ਼ੇਨ ਬਣ ਗਿਆ ਮੇਰਾ। हाँ ਤੇ ਹੁਣ ਮੈਂ ਸੋਚਣ ਡਿਆ ਵਾਂ ਕਿ ਬੰਦਾ ਐਸਾ ਕਿਹੜਾ ਲੱਭਾਂ ਕਿ ਜਿਹੜਾ ਕੋਲ ਪੈਸੇ ਵੀ ਹੋਣ, अमीर टैप ਹੋਵੇ, ਦੌਲਤ ਹੋਵੇ। ਇਹ ਜ਼ਰੂਰੀ ਗੱਲ। ਸਾਜੀ ਤੁਹਾਡੇ ਭਰਾ ਨੇ ਇੰਜ ਕਰਕੇ ਚੌਂਕ ਦਾ ਇੱਕ ਚੱਕਰ ਲਾਇਆ ਵਾ। ओके ਬਜ਼ੁਰਗ ਮੈਂ ਦੇਖਿਆ ਸੁਨਿਆਰੇ ਵਾਲੀ ਦੁਕਾਨ ਤੋਂ ਨਿਕਲ ਰਿਹਾ ਵਾ। ओके ਤੇ ਮੇਰਾ ਫੁੱਲ ਫੋਕਸ ਉਸ ਬੰਦੇ ਤੇ ਪੈ ਗਿਆ ਕਿ ਮੈਂ ਕਿਹਾ ਲੈ ਵੀ ਯੂਸੀ, ਤੇਰੀ ਟੈਨਸ਼ਨ ਖਤਮ ਹੋਣ ਲੱਗੀ। ਰੁਪਈਆ मतलब कपड़े छपड़े चंगे पाए सी, अमीर ਉਹਨੇ ਕੱਪੜੇ ਪਾਏ ਉਹਨੇ, ਅਮੀਰ ਆਦਮੀ। उम्र कितनी सी? ਉਮਰ ਉਹਦੀ ਇਹੀ ਹੋਣੀ ਕੋਈ 50 ਤੋਂ ਉੱਤੇ ਸੀ। 55-60 साल। 50 ਤੋਂ ਉੱਤੇ ਤੇ 60 ਤੋਂ ਥੱਲੇ। ये 55 साल ਨਹੀਂ, ਯਾਨੀ ਕਿ 70 ਤੇ ਕਿੰਨੇ ਹੁੰਦੇ? 3 59 ਮੋਟੀ ਜੀ ਦੱਸਦੇ ਯਾਰ। 59 ਨਹੀਂ, ਇੱਕ ਮਿੰਟ ਠਹਿਰ।
59 50 ਤੇ 61 62 63 64 65 67 68 68 ਹਾਂ 68 ਉਹਦੀ ਯਾਨੀ ਉਮਰ 60 ਤੋਂ ਥੱਲੇ ਹੀ ਹੋਈ ਫਿਰ। ਹਾਂਜੀ ਓਕੇ 68 ਸਾਲ ਓਕੇ। ਉਹ ਉਸਤਾਦ ਜੀ ਹੁਣ ਨਾ ਮੈਂ ਉਹਨੂੰ ਦੇਖਿਆ ਤੂੰ ਕਦੀ ਇੱਧਰਲੀ ਜੇਬ 'ਚ ਹੱਥ ਮਾਰ ਰਿਹਾ ਕਦੀ ਇੱਧਰ ਮਾਰ ਰਿਹਾ ਤੇ ਤੁਰਿਆ ਜਾ ਰਿਹਾ। ਮਾਲੂ ਵਾਲਾ ਨਹੀਂ ਇਹ ਕਿੱਦਾਂ ਜ਼ੇਨ ਬਣਿਆ ਕਿ ਅੱਜ ਇਹ ਕੰਮ ਕਰੀਏ ਕਿਉਂਕਿ ਇਹ ਬੜਾ ਖਤਰਨਾਕ ਕੰਮ। ਉਸਤਾਦ ਜੀ ਰਕਮਾਂ ਦੀ ਲੋੜ ਸੀ ਜਿਹਦੇ ਕੋਲ ਜਾਣਾ ਸੀ ਉਹ ਕਹਿੰਦਾ ਭਾਈ ਸਾਡੇ ਆਪਣੇ ਹਾਲਾਤ ਖਰਾਬ। ਬਦਮਾਸ਼ੀ 'ਚ ਕਿਸੇ ਨੂੰ ਕਿਹਾ ਯੂਸੀ ਬੋਲ ਰਿਹਾ ਇੰਨੇ ਪੈਸੇ ਭੇਜੋ ਕਹਿੰਦੇ ਮੈਂ ਵੀ ਇਹੀ ਕੰਮ ਕਰਨ ਡਿਆ ਬੰਦ ਕਰ ਮੈਂ ਬੰਦ ਕਰਤਾ। ਅੱਛਾ ਉਹਨੇ ਕਿ ਸਾਡਾ ਵੀ ਇਹੀ ਕੰਮ। ਇਹੀ ਕੰਮ ਆ ਜਿਹਨੂੰ ਫੋਨ ਕਰ ਰਿਹਾ ਕੋਈ ਮੇਰੇ ਨਾਲ ਤਿੰਦੜ ਬਿੰਦੜ ਕਰਨ ਡਿਆ ਮੈਨੂੰ। ਅੱਛਾ ਯਾਨੀ ਤੈਨੂੰ ਇਹ ਲੱਗ ਗਿਆ ਵੀ ਇਹ ਕੰਮ ਕੋਈ ਵੱਡਾ ਕੰਮ ਮੈਂ ਕਿਹਾ ਯੂਸੀ ਹੁਣ ਕੋਈ ਵੱਡਾ ਕੰਮ ਪਾ ਸਾਲ 2 ਸਾਲ ਸਕੂਲ ਨਾ ਲੰਘਣ। ਓਏ ਆ ਕਦੋਂ ਲਾ ਕੇ ਆ ਗਿਆ ਵਾ ਆ ਸ਼ਰਟ ਵੀ ਬਦਲ ਗਿਆ ਸ਼ਰਟ ਪਾਰਟੀ ਤਾਂ ਨਹੀਂ ਪਤਾ ਚਿੱਟੀ ਸ਼ਰਟ ਕੈਮਰੇ 'ਚ ਨਹੀਂ ਸ਼ਰਟ ਬਦਲ ਗਿਆ ਉੱਠ ਪੈ ਜਾ ਯਾਰ ਉੱਠ ਪਿਆ ਕਰ ਯਾਰ ਸ਼ਰਟ ਬਦਲ ਗਿਆ ਚੱਲ ਚੱਲ ਉਹ ਕਿਤੇ ਡ੍ਰਿਪ ਲਵਾ ਲਾ ਤੂੰ। ਅੱਛਾ ਚੱਲ ਸਾਜੀ ਉਹ ਜਦੋਂ ਚੌਕ ਮੁੜਿਆ ਨਾ ਤੇ ਮੇਰਾ ਫੁੱਲ ਜ਼ੇਨ ਕਿ ਇਹਨੂੰ ਹੁਣ ਕਿਡਨੈਪ ਕਰ ਲੈਣਾ ਮੈਂ ਵੀ ਉਹਦੇ ਮਗਰ ਓਕੇ ਸਾਜੀ ਇੰਜ ਕਰਕੇ ਮੈਂ ਬੁੱਕਲ ਮਾਰ ਕੇ ਮੈਂ ਕਿਹਾ ਬਜ਼ੁਰਗੋ 1 ਮਿੰਟ ਗੱਲ ਸੁਣੋਗੇ ਯੂਸੀ ਦੀ। ਉਹ ਕਹਿੰਦਾ ਹਾਂਜੀ ਬੇਟਾ ਜੀ। ਮੈਂ ਇੱਧਰ ਨੂੰ ਮੂੰਹ ਕੀਤਾ ਮੇਰੇ ਮਗਰ ਉਹ ਤੇਰੀ ਗੱਲ ਸੁਣਨ ਲਈ। ਉਹ ਮੈਨੂੰ ਕਹੇ ਬੇਟਾ ਹਾਂ ਮੈਂ ਤੁਰੀ ਜਾਵਾਂ ਮੈਂ ਕਿਹਾ ਆਜੋ ਚਾਚਾ ਜੀ। ਕਹੇ ਹਾਂ ਮੈਂ ਕਿਹਾ ਆਜੋ ਚਾਚਾ ਜੀ। ਕਰਦੇ ਮੇਰੇ ਇੱਕ ਯਾਰ ਦਾ ਨਾ ਘਰ ਆ ਗਿਆ ਜਿਹਨੂੰ ਮੈਂ ਪਹਿਲੋਂ ਬੰਦੋਬਸਤ ਕੀਤਾ ਸੀ। ਉਹ ਉੱਥੇ ਆਇਆ ਮੈਂ ਅੰਦਰ ਵੜਿਆ ਉਹ ਵੀ ਮੇਰੇ ਨਾਲ ਅੰਦਰ ਵੜਿਆ ਮੈਂ ਬਾਹਰ ਨਿਕਲਿਆ ਕੁੰਡਾ ਲਾਇਆ ਮੈਂ ਕਿਹਾ ਲੋ ਜੀ ਕਿਡਨੈਪ ਹੋ ਗਿਆ। ਮੇਰੀ ਗੱਲ ਸੁਣੋ ਉਹ ਕਿਡਨੈਪ ਹੋਇਆ। ਇਹਦਾ ਕਿਹੜਾ ਬੰਦਾ ਮਗਰ ਇਹਦਾ ਕਿਤੇ ਬਿੱਲੀ ਗਵਾਹ ਕਰਦੇ ਵੀ ਮਗਰ ਗਿੱਜੀ ਆ ਰਹੀ ਹੈ ਮੇਰੀ ਗੱਲ ਸੁਣੋ ਖੁਦਾ ਦਾ ਨਾਂ ਯਾਰ ਕਿਡਨੈਪ ਨਹੀਂ ਕਰ ਯਾਰ। ਲਾਈ ਲੱਗ ਬਾਬਾ ਵੀ ਹੁੰਦਾ ਜੀ ਉਹ ਲਾਈ ਲੱਗ ਬਾਬਾ ਸੀ। ਉਹ ਲਾਈ ਲੱਗ ਬਾਬਾ ਇਦਾਂ ਦਾ ਲਾਈ ਲੱਗ ਬਾਬਾ ਮਸਾਈ ਸੀ ਉਹ ਲਾਰਾ ਮਗਰ ਦੀ ਉਹਦੇ ਘਰ ਵੀ ਵੜ ਗਿਆ ਤੂੰ ਮਗਰ ਘਰ ਵੀ ਵੜ ਗਿਆ। ਨਹੀਂ ਘਰ ਨਹੀਂ ਬਣਿਆ ਮੈਂ ਗੜੀ ਚੋਂ ਗੈਪ ਕੀਤਾ ਉਹਨੂੰ ਹਾਲੇ ਹਲ ਆ ਕੀ ਆ ਇਹਨੂੰ ਲਾ ਗਿਆ ਕੱਲੀ ਸ਼ਰਟ ਪਾ ਕੇ ਆ ਉੱਠ ਇਹਨੂੰ ਲਾ ਗਿਆ ਆ ਕੋ ਕੰਮ ਕਰਨ ਵਾਲਾ ਆ ਕੀ ਆ ਚੱਲ ਜਾ ਉੱਠ ਪੈ ਇਹਨੂੰ ਲਾ ਗਿਆ ਥੱਲੇ ਕੱਲੀ ਸ਼ਰਟ ਪਾ ਗਿਆ। ਅੱਛਾ ਇੱਕੋ ਵਾਰੀ ਸੋਹਣਾ ਹੋ ਜਾ ਬਾਬਾ ਜੀ ਮੈਂ ਨਾ ਹੁਣ ਉਹਨੂੰ ਕਿਡਨੈਪ ਕਰ ਲਿਆ ਬਾਹਰੋਂ ਮੈਂ ਕੁੰਡਾ ਲਾਤਾ। ਉਹ ਨਹੀਂ ਕੀਤਾ ਉਹ ਆਪ ਹੀ ਹੋਇਆ। ਮੈਂ ਹੀ ਉਹਨੂੰ ਕਿਹਾ ਚਾਚਾ ਜੀ ਗੱਲ ਸੁਣੋ ਤੇ ਮੇਰੇ ਮਗਰ ਤੁਰਿਆ ਉਹ ਤੇ ਮੈਂ ਹੀ ਕੀਤਾ ਕਿਡਨੈਪ ਨਾਲੇ ਪੈਸੇ ਤੂੰ ਕਿੱਥੋਂ ਕੀਤਾ ਉਹ ਆਪੇ ਹੀ ਹੋਇਆ। ਸਾਜੀ ਉਹਨੂੰ ਸੁਨਿਆਰਿਆਂ ਦੇ ਦੁਕਾਨ ਚੋਂ ਨਿਕਲਿਆ ਉਹਦੇ ਮੈਂ ਮਗਰ ਤੁਰਿਆ ਮੈਂ ਆਈਡੀਆ ਲਾਇਆ ਕਿ ਬੰਦਾ ਪੈਸਿਆਂ ਵਾਲਾ ਵਾ ਫਿਰ ਉਹਦੇ ਲੱਗ ਜਾ ਕੇ ਮੈਂ ਕਿਹਾ ਨਹੀਂ ਚਾਚਾ ਜੀ ਗੱਲ ਤਾਂ ਸੁਣਿਓ। ਅੱਛਾ ਇਹ ਤੂੰ ਕਿਡਨੈਪ ਕੀਤਾ ਨਾ। ਅੱਛਾ ਉਹ ਉਸਤਾਦ ਜੀ ਮੇਰੇ ਮਗਰ ਅੱਛਾ ਓਏ ਉਹ ਤੇ ਅੰਦਰ ਵੜ ਗਿਆ ਮਗਰ ਕੁੰਡਾ ਲਾ ਲਿਆ ਮੈਂ ਤੇ ਬਾਹਰ ਆ ਗਿਆ। ਹੁਣ ਮੈਂ ਸੋਚਣ ਡਿਆ ਮੈਂ ਕਿਹਾ ਲੈ ਵੀ ਯੂਸੀ ਭਾਰੀ ਪਾਰਟੀ ਆ ਤੇ ਦਬਕੇ ਨਾਲ ਪੈਸੇ ਮੰਗਣੇ ਤੂੰ ਇਹ ਆਪਣੇ ਆਪ ਨੂੰ ਮੈਂ ਗੁੱਸਾ ਚੜਾਇਆ ਓਏ ਅੱਖਾਂ ਲਾਲ ਉਹੀ ਟੈਂਪੋ ਸ਼ੁਰੂ ਹੋ ਗਈ ਮੇਰੀ। ਸਵਾਲ ਸਰ ਪੁੱਛਣਾ ਚਾਹਨਾ ਕਾਦਰ ਮੰਦੋਖੇਲ ਸਾਹਿਬ ਜੀ ਪੁੱਛੋ ਕਿ ਜਿਹੜੇ ਦੋਸਤ ਘਰ ਤੁਸੀਂ ਰੱਖਿਆ ਉਹਦਾ ਕੀ ਕਾਰੋਬਾਰ ਸੀ? ਘਰ ਖਾਲੀ ਸੀ? ਇਹੀ ਉਹ ਘਰ ਰੈਂਟ ਤੇ ਦਿੰਦਾ ਸੀ ਕਿਡਨੈਪਿੰਗ ਵਾਲਿਆਂ ਨੂੰ। ਨਹੀਂ ਸਾਜੀ ਉਹਨੇ ਅੰਦਰ ਕਮਰੇ ਬਣਾਏ ਸੀ ਇੱਧਰ ਇਹਦੀ ਕਿਡਨੈਪਿੰਗ ਵਾਲਾ ਬੰਦਾ ਇੱਧਰ ਇਹਦੀ ਕਿਡਨੈਪਿੰਗ 6 ਨੰਬਰ 'ਚ ਮੇਰੀ ਕਿਡਨੈਪਿੰਗ ਵਾਲਾ ਬੰਦਾ ਉਹਨੇ ਘਰ ਦੇ ਅੰਦਰ ਇਦਾਂ ਨਿੱਕੇ ਦਫ਼ਤਰ ਬਣਾਏ ਸੀ। ਨਹੀਂ ਸਰ ਉਹਦਾ ਪ੍ਰਾਪਰਟੀ ਦਾ ਕਾਰੋਬਾਰ ਸੀ। ਉਹ ਇਹੀ ਪ੍ਰਾਪਰਟੀ ਦਾ ਸੀ ਨਾ ਉਹ 150 ਰੁਪਏ ਲੈਂਦਾ ਸੀ ਇੱਕ ਦਿਨ ਦਾ ਬੰਦਾ ਰੱਖਣ ਦਾ। ਓ ਯਾਰ ਤੁਸੀਂ ਅੱਲਾ ਦਿੱਤਾ ਕਿਹੜਾ ਸਾਹਿਬ ਗੱਲ ਕਰੋ। ਅੱਛਾ ਫਿਰ ਯਾਰ ਨਾ ਯੂਸੀ ਹੁਣ ਕੱਢ ਲਾ ਜ਼ਾਰ ਇੱਥੇ ਕੱਢਣਾ ਸੀ ਜ਼ਾਰ ਹਾਲੇ ਨਹੀਂ ਗੁੱਸਾ ਚਲੋ ਕਰੋ ਗੱਲ ਸਾਜੀ ਮੈਂ ਨਾ ਹੁਣ ਉਹ ਬੰਦੇ ਨੂੰ ਉਹ ਜਿੱਥੇ ਮੈਂ ਜਿਸ ਘਰ ਦੇ ਵਿੱਚ ਉਹਨੂੰ ਵਾੜਿਆ ਸੀ ਨਾ ਉਹਦੇ ਜੇ ਇੱਕ ਬੈਠਕ ਹੁੰਦੀ ਨਾ ਘਰਾਂ ਦੇ ਵਿੱਚ ਉਹ ਦੁਕਾਨ ਸੀ ਯਾਨੀ ਕਿ ਉਹਨੂੰ ਅੰਦਰ ਵਾੜ ਕੇ ਨਾ ਮੈਂ ਤੇ ਦੁਕਾਨ ਵਾਲੀ ਸਾਈਡ ਤੇ ਛਿਟਿਆ ਮੈਂ ਕਿਹਾ ਦੋਸਤਾ ਕਿਡਨੈਪ ਕਰ ਲਿਆ ਜਿਹਨਾਂ ਮੈਂ ਪਲਾਨ ਬਣਾਇਆ ਸੀ। ਉਹਨੇ ਕਿਹਾ ਫੇਰ ਹੁਣ ਇਹਨੂੰ ਇੱਥੇ ਰਹਿਣ ਦੇ ਕਿਸੇ ਨੂੰ ਸ਼ੋਅ ਨਾ ਕਰ ਅੱਜ ਦੀ ਰਾਤ ਇਹਨੂੰ ਮੇਰੀ ਦੁਕਾਨ 'ਚ ਬੰਦ ਕਰ ਘਰ 'ਚੋਂ ਕੱਢ ਲਾ ਪ੍ਰਾਪਰਟੀ ਡੀਲਰ ਹੁੰਦਾ ਵਾਰ-ਵਾਰ ਦੇਖਦਾ ਵਾ। ਓਕੇ ਮੈਂ ਉਹਨੂੰ ਫੇਰ ਅੰਦਰ ਵੜ ਕੇ ਕਿਹਾ ਮੈਂ ਕਿਹਾ ਬਾਬਾ ਜੀ 1 ਮਿੰਟ ਗੱਲ ਸੁਣੋਗੇ? ਕਹਿੰਦਾ ਹਾਂਜੀ ਬੇਟਾ ਜੀ। ਮੈਂ ਬਾਹਰ ਨੂੰ ਤੁਰ ਪਿਆ ਮੇਰੇ ਬਾਹਰ ਮਗਰ ਬਾਬੇ ਦੀ ਬਲੂਟੂਥ ਅਟੈਚ ਹੋ ਗਈ ਮਿਸਟਰੀ ਮਿਲ ਗਈ ਹੁੰਦਾ ਬਾਬਾ ਮਗਰ ਲਾਇਆ। ਉਹ ਬਾਬਾ ਜੀ ਮੈਂ ਇੰਜ ਕਰਕੇ ਸ਼ਟਲ ਝੁਕਿਆ ਸੀ ਮੈਂ ਅੰਦਰ ਵੜ ਗਿਆ ਉਹ ਵੀ ਮੇਰੇ ਮਗਰ ਹੀ ਬਾਬਾ ਅੰਦਰ तो पीसीओ सी हो। अच्छा क्या हुआ यार बात तेनू आ की है ये डोले नहीं ये हौले हैं ये अभी बदने हैं थोड़े थोड़े कितने का अभी थोड़े थोड़े बदने हैं मैं सदके तेरे मैं एक सेल्फी ले लाइव प्रोग्राम ले ले दो ले की है यार कमाल करके चले अपना जारी कीजिए जारी कीजिए यार खुदा दा ना यार कोई सही तरह पा के आ कोई चीज चल उठ प्रोग्राम हो गया चल अबे दस ला 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 कसमें है जो पूरा खुशबू ये देखो ओ ला खला
ਪੈਕ ਹੈ ਹੈ 6 ਪੈਕ ਭੁੱਖ ਨਾ ਹੋਵੇ ਇਹ 6 ਪੈਕ ਬੇਟੇ ਘਰ ਦੇ ਹਾਲਾਤਾਂ ਦੀ ਵਜ੍ਹਾ ਤੋਂ ਬਣ ਗਏ। ये काट ऐसे नहीं बनते हाँ काट नहीं कट जी कट होता है काट नहीं होता। अच्छा कट होता है। कट कैसे बनते हैं? ये काट मेहनत से बनते हैं ये देखिए इसे पता क्या है कुलाई का है चलो उठो शाबाश। अभी भी चेंज करो हाँ जी जाओ सही तरह को पा के आ कोई चल। ਅੱਛਾ ਜੀ ਮੈਂ ਉਹਨੂੰ ਉਸਤਾਦ ਜੀ ਕਮਰੇ ਚੋਂ ਬਾਹਰ ਕੱਢਿਆ? ਬਾਬਾ ਤੇਰਾ ਤਾਬੇਦਾਰ ਹੋਇਆ ਨਹੀਂ ਨਹੀਂ ਬਾਬਾ ਕਿਡਨੈਪ ਹੀ ਆ। अच्छा ਮੇਰੇ ਜ਼ੇਨ ਦੇ ਨਾਲ ਉਹ ਕਿਡਨੈਪ ਆ ਹਾਂ ਲੇਕਿਨ ਬਾਬਾ ਲਾਈ ਲੱਗਾ। ਮੈਂ ਕਿਹਾ ਬਾਬਾ ਜੀ ਆ ਉਹ ਬੰਦੇ ਮੇਰਾ ਦੋਸਤ ਨੇ ਕਿਹਾ ਅੰਦਰ ਨਾ ਬੰਦ ਕਰ ਇਹਨੂੰ ਮੇਰੇ ਪੀਸੀਓ ਚ ਬੰਦ ਕਰ ਦੇ। हाँ ਉਸਤਾਦ ਜੀ ਨੂੰ ਮੈਂ ਬੜੇ ਪਿਆਰ ਨਾਲ ਬਾਹਰ ਲਿਆਇਆ। ਮੈਂ ਕਿਹਾ ਬਾਬਾ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਕਿ ਉਹ ਮੇਰੇ ਮਗਰ ਤੁਰ ਪਿਆ। ਮੈਂ ਅੱਗੇ ਅੱਗੇ ਬਾਬਾ ਪਿੱਛੇ ਪਿੱਛੇ ਮੈਂ ਪੀਸੀਓ ਚ ਵੜ ਗਿਆ ਉਹ ਵੀ ਪੀਸੀਓ ਚ ਵੜ ਗਿਆ। ਮੈਂ ਬਾਹਰ ਨਿਕਲਿਆ ਪੀਸੀਓ ਦਾ ਛਿੜ ਦਿੱਤਾ। अच्छा पीसीओ च मगर वड़ गया। ਉਹ ਬਾਬਾ ਮੇਰੇ तू बाबा छोटा जिहा लैके पालिया सी पर तेरे मगर मगर जाई जा रहा डिग्गिया सी। तू अपने हत्थां नाल दुध पियाया पहले मैं मार के तेरे दंद कढ़ देने। बाबा एडा गिज्जिया तेरे नाल ਯਾਰ ਆਪ ਪਲੀਜ਼ ਸੁਣ ਲੈ। ਸਿਆਣਾ ਬੰਦਾ ਸੀ ਤੇ ਹਿਸਾਬ ਨਾਲ ਕਿਡਨੈਪ वो पास कर दे लाइब्रेरी बाबा सी जाना बंदा सी। ਅੱਛਾ ਫੇਰ ਪੀਸੀਓ ਦਾ ਬਾਬਾ ਛਿਟਲ ਛਿਟਿਆ ਆਪ ਬਾਹਰ ਕੋਈ ਖਾਣ ਪੀਣ ਨੂੰ ਨਹੀਂ ਉਹਨੂੰ ਸਭ ਕੁਝ ਅੰਦਰ ਹੈ ਸੀ ਫ੍ਰਿਜ ਸੀ। ਉਹਨੇ ਕਿਤੇ ਫੋਨ ਵੀ ਨਹੀਂ ਕੀਤਾ ਵੀ ਉਹ ਹੁਣ ਮੈਂ ਬਾਹਰ ਆ ਗਿਆ ਵਾ ਤੇ ਸ਼ਟਲ ਮੈਂ ਬੰਦ ਕਰਤਾ। ਮੈਂ 3-4 ਘੰਟੇ ਲਈ ਬੰਦ ਕਰਨਾ ਸੀ ਜਾਂ ਇੱਕ ਰਾਤ ਲਈ ਕਰਨਾ ਸੀ। ਬਾਬੇ ਹੋਣਾ ਨੇ ਉਹਨਾਂ 3-4 ਘੰਟਿਆਂ ਚ ਦੇ ਅਮਰੀਕਾ ਫੋਨ ਦੇ ਲੰਡਨ ਇੰਗਲੈਂਡ ਕਿੱਥੋਂ? ਉਹ ਪੀਸੀਓ ਤੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਿਹਾ ਕੀ ਹਾਲ ਆ ਫਿਰ ਮੈਂ ਫਲਾਨਾ ਬੋਲ ਰਿਹਾ ਮੈਂ ਢਿੰਗੜਾ ਬੋਲ ਰਿਹਾ। ਉਹਨੇ ਸਾਰੇ ਨੰਬਰ ਤਰਮ ਕਰਕੇ ਕੱਲੀ ਕਾਲ ਮਲਾਈ ਘੰਟੇ ਘੰਟੇ ਦੀ ਮਿਲਾ ਰਿਹਾ ਉਹ। ਮੈਂ ਔਖਾ ਸੌਖਾ ਹੋ ਕੇ 5-6 ਘੰਟੇ ਬਾਅਦ ਵਾਪਸ ਜੁਦਾ ਤੇ ਪੀਸੀਓ ਵਾਲਾ ਜਿਹੜਾ ਦੇ ਸੀ ਮੈਂ ਚਾਬੀ ਉਹ ਬਾਹਰ ਖੜਾ ਮੇਰੇ ਤੋਂ ਵੀ ਪਹਿਲਾਂ ਹੀ ਤੋਂ ਮੈਨੂੰ ਕਹਿੰਦਾ ਜੂਸੀ ਕਿਡਨੈਪੀ ਆਪਣੀ ਜਗ੍ਹਾ ਤੇ ਆ ਬਾਬਾ ਤੇਰਾ ਉਦੋਂ ਦਾ ਕਾਲਾ ਹੀ ਕਰਨ ਡਿਆ। ਮੈਂ ਉਹ ਬੱਚੇ ਅੰਦਰ ਚੀਕ ਮੇਰਾ ਆ ਗਈ। ਤੈਨੂੰ ਕਿਹੜੀ ਸ਼ੈ ਨਹੀਂ ਸਮਝ ਆਉਂਦੀ? ਆ ਤੇਰਾ ਕੋਟ ਆ ਕੋਟ ਤੇਰਾ ਵਾ। क्या कह दे ਯਾਰ ਵਕੀਲ ਪਲੱਸ ਮਸਲਾ ਪੁਲਿਸ ਵਾਲਾ। आपने बोला था पहन के आ जाओ मैं पहन के ਕਦੀ ਤੂੰ ਬਿਲਕੁਲ ਤੰਗ ਪਾਉ ਨਾ ਕਦੀ ਤੂੰ ਤੇ ਯਾਰ ਇਹਦੇ ਚੱਜ ਦੇ ਕੱਪੜੇ ਨਹੀਂ ਹੈਗੇ ਕੋਈ बड़े ਕਿੱਥੇ? अगले शो में बस अगले डालूंगा। ਉਹ ਯਾਰ ਉਸਤਾਦ ਜੀ ਇਹਨੂੰ ਕਹੋ ਗੈਟਅਪ ਸਹੀ ਕਰ। ਅੱਛਾ ਥੱਲੇ ਵੇਖ ਤੂੰ ਉੱਤੇ ਵੇਖ एक बदमाश बेटा एक पुलिस वाला बेटा। क्या हुआ एक मिनट ठहर जरा चौधरी साहब मैं बताता हूँ। हाँ जी तूने अपना ड्रेस बैठे के जाओगे यार 10 यार ਲੋ ਜੀ ਉਸਤਾਦ ਜੀ ਉਹ ਪੀਸੀਓ ਵਾਲਾ ਮੇਰੇ ਸਿਰ ਹੋਇਆ ਫਿਰੇ 5-6 ਘੰਟੇ ਉਹਨੇ ਕਿਤੇ ਬਾਬੇ ਨੇ ਕਾਲਾਂ ਕੜਕਾ ਕੇ ਪੀਸੀਓ ਵਾਲੇ ਨੂੰ ਵੀ ਪਰਸੀਨੋ ਪਰਸੀਨੀ ਕੀਤਾ ਕਿ ਬਾਬਾ ਇੰਨੀਆਂ ਕਾਲਾਂ ਕਰਨ ਡਿਆ। ਮੈਂ ਕਹਿੰਦਾ ਸ਼ਟਲ ਤਾਂ ਚੁੱਕ ਦੇਖੇ ਸਹੀ ਬਾਬੇ ਦਾ ਕੀ ਹਿਸਾਬ ਕਿਤਾਬ ਆ। ਉਹ ਜਦੋਂ ਮੈਂ ਦੇਖਿਆ ਤੇ ਉਹ ਹਾਲੇ ਵੀ ਫੋਨ ਤੇ ਲੱਤ ਰੱਖੀ ਬੜੇ ਸਕੂਨ ਨਾਲ ਲੱਗਾ। ਉਹਨੂੰ ਪਤਾ ਹੀ ਨਹੀਂ ਮੈਂ ਕਿਡਨੈਪ ਹੋਇਆ ਵਾਂ। ਮੈਂ ਡਰਾਂ ਭੋਰਾ ਪੁੱਛਣ ਹੀ ਨਹੀਂ ਡਿਆ ਨਾ ਆਪਣੇ ਨਿਆਣਿਆਂ ਦਾ ਪੁੱਛਣ ਡਿਆ ਨਾ ਗੱਲ ਨਾ ਬਾਤ। ਉਹ 6 ਘੰਟਿਆਂ ਬਾਅਦ ਮੈਂ ਪੀਸੀਓ ਦਾ ਸ਼ਟਲ ਚੁੱਕਿਆ ਬਾਬੇ ਨੂੰ ਕੱਢਿਆ ਤੇ ਬਾਬਾ ਕਹਿੰਦਾ ਹਾਂ ਹੁਣ ਕਿੱਧਰ ਜਾਣਾ? ਮੈਂ ਕਿਹਾ ਬਾਬਾ ਜੀ ਠਹਿਰੋ उन्हें किते भी जाना। क्या हुआ ਅੱਛਾ ਉਹਦੇ ਹਿਸਾਬ ਨਾਲ ਵੀ ਸਾਰੇ ਹੱਸਣ ਦੇ ਮੈਂ ਵੀ ਹੱਸ ਪਵਾਂ ਸਮਝ ਮੈਨੂੰ ਕਾਫੀ ਆ ਰਹੀ ਕਿਉਂਕਿ ਜਿੱਦਾਂ ਨੇ ਮੋਟਾ ਕੋਟ ਪਾਇਆ ਉਹਦੀ ਮੱਤ ਵੱਜ ਗਈ ਹੈ। ਇਹਨੂੰ ਬਦਲ ਕੇ ਨਾ ਮੇਰਾ ਪੁੱਤ ਇਹ ਗਰਮੀ ਦੇਖ ਕਿੰਨੀ ਹੈ ਪੁਲਿਸ ਵਾਲੇ ਭਾਈ ਗਰਮੀ ਦੇਖ ਕਿੰਨੀ ਆ और तो बहुत आता है ਮਜ਼ਾ ਆ ਰਿਹਾ ਹੈ। ਚੱਲ ਫਿਰ ਬੈਠਾ ਰਹਿ ਠਹਿਰ। ਹਾਂਜੀ ਉਹ ਉਸਤਾਦ ਜੀ ਜਦੋਂ ਮੈਂ ਸ਼ਟਲ ਚੁੱਕਿਆ ਤੂੰ ਪੀਸੀ ਵਾਲਾ ਮੇਰੇ ਸਿਰ ਹੋਇਆ ਕਹਿੰਦਾ 26-27 ਹਜ਼ਾਰ ਰੁਪਇਆ ਬਣ ਗਿਆ ਤੇਰੇ ਬਾਬੇ ਦਾ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਇਹਨੇ ਘਰ ਕਾਲ ਕੀਤੀ ਕੋਈ ਨਹੀਂ ਕੀਤੀਆਂ ਹੀ ਬਾਹਰ ਆ। क्या हुआ ਤੇਰਾ ਵਾਦਾ ਉਹ ਕਸਮ ਉਹ ਉਸਤਾਦ ਜੀ ਮੈਂ ਸ਼ਟਲ ਚੁੱਕਿਆ। ਮੈਂ ਕਿਹਾ ਪੀਸੀ ਵਾਲਾ ਕਹਿੰਦਾ ਯਾਰ ਹੁਣ ਦੁਕਾਨ ਵਾ ਮੇਰੀ ਨੂੰ ਲੈ ਜਾ ਕਿਸੇ ਪਾਸੇ ਤੇ ਨਾਲੇ 27,000 ਰੁਪਇਆ ਰੱਖ। ਮੈਂ ਕਿਹਾ ਇਹ 20-25 ਲੱਖ ਰੁਪਏ ਦੀ ਸਾਮੀ ਆ ਇਹ ਮੈਂ ਕਿਡਨੈਪ ਕੀਤਾ ਵਾ ਤੈਨੂੰ ਮੈਂ ਦਿਨਾ ਵਾ 20-25 ਲੱਖ ਦੀ ਸਾਮੀ ਨਹੀਂਗੀ 20-25 ਲੱਖ ਮੇਰੇ ਕੋਲੋਂ ਲੈਣਾ ਲੈਣਾ ਵਾ। ਸਾਮੀ ਤਾਂ ਪਤਾ ਨਹੀਂ ਕਿੰਨੇ ਦੀ ਹੋਣੀ ਹੈ। ਕਿੰਨੇ ਨਹੀਂ ਮੈਂ ਤਾਂ ਇੰਨਾ ਕ ਆਈਡੀਆ ਲਾਇਆ ਹਾਂ 20-25 ਲੱਖ। ਉਹ ਉਸਤਾਦ ਜੀ ਮੈਂ ਕਿਹਾ ਇਹਨੂੰ ਕਿਉਂ ਨਾ ਆਪਣੇ ਡੇਰੇ ਤੇ ਲੈ ਜਾ ਪੀਸੀਓ ਚੋਂ ਕੱਢ ਕੇ। ਅੱਛਾ। ਮੈਂ ਡਾਇਰੈਕਟ ਆਪਣੇ ਡੇਰੇ ਤੇ ਉਹਨੂੰ ਲੈ ਗਿਆ। ਕਿੱਦਾਂ ਲੈ ਕੇ ਗਿਆ ਤੂੰ? ਕਿੱਦਾਂ ਉੱਤੇ ਜਿੱਦਾਂ ਕਿਡਨੈਪ ਕੀਤਾ ਸੀ मगर ला ਉਹੀ ਹਜ਼ਾਰ ਮੇਰੇ ਕੋਲ। ਮੈਂ ਕਿਹਾ ਬਾਬਾ ਜੀ ਗੱਲ ਤਾਂ ਸੁਣੋ। ਕਹਿੰਦਾ ਹਾਂਜੀ ਬੇਟਾ ਜੀ ਮੈਂ ਤੁਰ ਪਿਆ ਮੇਰੇ ਮਗਰ ਬਾਬਾ ਤੁਰ ਪਿਆ। क्या हुआ कुछ नहीं की कुछ नहीं हुआ मोहतरमा कुछ नहीं हुआ। ओके अच्छा ਸਿੱਧਾ ਉਸਤਾਦ ਜੀ ਮੈਂ ਆਪਣੇ ਡੇਰੇ ਤੇ ਉੱਥੇ ਲਿਜਾ ਕੇ ਮੈਂ ਉਹਨੂੰ ਨਾ ਬੰਨ ਲਿਆ।
ਕਹਿੰਦਾ ਤੂੰ ਮੈਨੂੰ ਬੰਨਣ ਕਾਤੋਂ ਡਿਆ, ਮੈਂ ਕਿਹੜਾ ਕਿਤੇ ਜਾਣਾ, ਤੇਰੇ ਕੋਲ ਹੀ ਆ ਮੈਂ। ਜਿੱਧਰ ਤੂੰ ਕਹਿਣਾ ਉਧਰ ਜਿੱਧਰ ਤੂੰ ਕਹਿਣਾ ਮੈਂ ਉਧਰ। ਮੈਂ ਕਿਹਾ ਬਾਬਾ ਆਪਣੇ ਵੱਡੇ ਮੁੰਡੇ ਦਾ ਨਾਂ ਦੱਸ ਤੇ ਉਹਦਾ ਨੰਬਰ ਦੇ। ਮੈਂ ਨਾ ਥੋੜੀ ਜਿਹੀ ਘੂਰੀ ਪਾਈ, ਅੱਖ ਲਾਲ ਹੋਣੀ ਸ਼ੁਰੂ ਹੋ ਗਈ, ਹੁਣ ਪੈਸਿਆਂ ਦਾ ਰੌਲਾ ਸੀ। ਉਹਨੇ ਉਸਤਾਦ ਜੀ ਆਪਣੇ ਮੁੰਡੇ ਦਾ ਨੰਬਰ ਦਿੱਤਾ ਤੇ ਮੈਂ ਫੋਨ ਕੀਤਾ। ਮੈਂ ਕਿਹਾ ਓਏ ਯੂਸੀ ਬਦਮਾਸ਼ ਬੋਲ ਰਿਹਾ ਮੁੰਡੇ ਉਹਦੇ ਨੂੰ। ਓਏ ਇੱਥੇ ਨਹੀਂ ਹੱਸਣਾ, ਅੱਗੇ ਅੱਛਾ ਕਹ ਯੂਸੀ ਬਦਮਾਸ਼ ਬੋਲ ਰਿਹਾ ਤੇ ਮੈਂ ਤੇਰਾ ਪਿਓ ਕਿਡਨੈਪ ਕਰ ਲਿਆ ਵਾ। ਕਹਿੰਦਾ ਹੈ ਅੱਬਾ ਜੀ ਤੁਹਾਡੇ ਕੋਲ ਆ? ਓਏ ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੇਰੀ ਫੌਰੀ ਅੱਬਾ ਜੀ ਨਾਲ ਗੱਲ ਕਰਾਓ ਪਹਿਲੋਂ। ਮੈਂ ਕਿਹਾ ਮੁੰਡਾ ਬਾਬਾ ਜੀ ਪਿਆਰ ਕਰਦਾ, ਰਕਮ ਮੌਕੇ ਆ। ਮੈਂ ਕਿਹਾ ਲਓ ਬਜ਼ੁਰਗੋ ਆਪਣੇ ਵੱਡੇ ਮੁੰਡੇ ਨਾਲ ਗੱਲ ਕਰੋ। ਉਹਦੇ ਵੱਡੇ ਮੁੰਡੇ ਨੇ ਉਹਦੇ ਬਾਬੇ ਨੂੰ ਮੈਂ ਫੋਨ ਫੜਾਇਆ। ਉਹ ਬਾਬਾ ਕੋ ਕਹਿੰਦਾ ਹਾਂ ਪੁੱਤ, ਤੇ ਫੋਨ ਦੀ ਆਵਾਜ਼ ਮੈਂ ਓਪਨ ਕਰ ਦਿੱਤੀ। ਵਾਹ ਵਾਹ, ਸਿਆਣਾ ਕੰਮ ਕੀਤਾ। ਫਿਰ ਮੈਨੂੰ ਵੀ ਤਾਂ ਪਤਾ ਲੱਗੇ ਕੀ ਕੈਸ਼ ਵਾ ਇਹਨਾਂ ਕੋਲ। ਉਹ ਕਹਿੰਦਾ ਹਾਂ ਪੁੱਤ, ਕਹਿੰਦਾ ਅੱਬਾ ਜੀ ਕਿੱਥੇ ਹੋ ਤੁਸੀਂ? 7-8 ਘੰਟੇ ਹੋ ਗਏ ਮੈਂ ਤੁਹਾਨੂੰ ਲੱਭਣ ਡਿਆ, ਸੇਫ ਦੀਆਂ ਚਾਬੀਆਂ ਨਹੀਂ ਲੱਭਣ ਡਈਆਂ। ਉਹ ਕਹਿੰਦਾ ਪੁੱਤਰ ਸੇਫ ਦੀਆਂ ਚਾਬੀਆਂ ਮੇਰੀ ਅਲਮਾਰੀ 'ਚ ਪਈਆਂ, ਸੇਫ ਦੀਆਂ ਚਾਬੀਆਂ ਡਰੈਸਿੰਗ ਰੂਮ ਤੇ ਪਈਆਂ ਹੋਈਆਂ, ਜਾ ਕੇ ਉੱਥੋਂ ਚੁੱਕ ਲਾ। ਕਹਿੰਦਾ ਅੱਬਾ ਜੀ ਓਕੇ, ਫੋਨ ਬੰਦ। क्या हुआ? ਯਾਰ ਮਾਂ ਦਿੰਦਾ ਨਾ ਕਰ, ਉਹ ਕੋ ਕਹਿੰਦਾ ਕਿਉਂ? ਹਾਂ ਤੇ ਸਹੀ ਗੱਲ, ਤੁਸੀਂ ਨਾ ਹੈਰਾਨਗੀ ਨਾਲ ਮੇਰੇ ਸਾਰੇ ਹੱਸ ਰਹੇ, ਉਹ ਵੀ ਵਿਚਾਰਾ ਹੱਸ ਰਿਹਾ। ਓਏ ਉੱਠ ਮੇਰਾ ਪੁੱਤ, ਨਾ ਆ ਲਾ ਕੇ ਨਾ ਆ ਹੁਣੇ ਤੇਰੇ ਅੰਦਰ ਨਾ ਪਿੱਤ ਨਿਕਲ ਆਉਣੀ ਹੈ, ਤੇ ਕੋਈ ਹਲਕੀ ਜੀ ਚੀਜ਼ ਪਾ ਕੇ ਆ, ਕੋਈ ਮਤਲਬ ਸੌਫਟ ਜੀ। ਜਾ ਕੋਈ ਗਰਮੀ ਵਾਲਾ ਨਾ, ਕੋਈ ਹਲਕੀ ਜੀ ਚੀਜ਼ ਪਾ ਕੇ ਆ। ਚੱਲ ਥੱਲੇ ਬਹਿ ਕੇ ਨਿਕਲ, ਇੰਝ ਕੈਮਰੇ ਦੇ ਵਿੱਚੋਂ ਇੰਝ। ਚੱਲ ਸ਼ਾਬਾਸ਼। ਹਾਂਜੀ ਤੁਸੀਂ ਗੱਲ ਜਾਰੀ ਰੱਖੋ ਲਸ਼ਾਰੀ ਸਾਹਿਬ। ਥੈਂਕ ਯੂ। ਉਹ ਬਾਬਾ ਜੀ ਬਾਬੇ ਉਹਨਾਂ ਨੇ ਫੋਨ ਤੇ ਗੱਲ, ਮੈਂ ਕਿਹਾ ਬਾਬਾ ਮੇਰੀ ਗੱਲ ਵੀ ਕਰਾ, ਤੂੰ ਤਾਂ ਓਕੇ ਕਰ ਦਿੱਤਾ। ਕਹਿੰਦਾ ਉਹਨਾਂ ਨੇ ਚਾਬੀਆਂ ਪੁੱਛੀਆਂ ਬੰਦ। ਬਸ ਮੇਰਾ ਕਿਡਨੈਪਿੰਗ ਕਿੱਥੇ, ਮੇਰਾ ਹੋਰ ਪਾਈ ਹਾਰਾ ਹੋ ਗਿਆ ਉਹਦਾ, ਮੇਰਾ ਹੋਰ ਉਸਤਾਦ ਜੀ ਪਾਈ ਹਾਰਾ ਹੋ ਗਿਆ। ਮੈਂ ਕਿਹਾ ਯਾਰ ਮੈਂ ਆਪਣੇ ਆਪ ਨੂੰ ਹੈਲਦੀ ਸਮਝਣ ਲੱਗ ਪਿਆ, ਗੁੱਸੇ 'ਚ ਇੰਨਾ ਮੇਰਾ ਲਾਲ ਸੁਰਖ ਹੋ ਗਿਆ ਮੈਂ ਕਿ ਮੈਨੂੰ ਨਾ ਆਪਣੇ ਆਪ ਨੂੰ ਹੈਲਦੀ ਮਹਿਸੂਸ ਹੋਇਆ ਕਿ ਮੈਂ ਕਿਹੜੀ ਘੜੀ ਬਾਬਾ ਪਾੜ ਦੇਵਾਂ। ਮੇਰਾ ਖਿੱਚ ਚੜਨ ਲੱਗ ਪਈ ਮੇਰੇ ਤੇ। ਯਾਰ ਇਹ ਟਰਮ ਮੈਂ ਪਹਿਲੀ ਨਹੀਂ ਸੁਣੀ। ਉਸਤਾਦ ਜੀ ਮੇਰਾ ਹੋਰ ਭਾਈ ਹਰਾ ਹੋ ਗਿਆ। ਓ ਯਾਰ ਪਾਰਾ ਹਾਈ ਹੁੰਦਾ ਵਾ, ਉਹੀ ਉਸਤਾਦ ਜੀ ਹੋ ਗਿਆ ਮੇਰਾ। ਮੇਰਾ ਕਹਿੰਦਾ ਹੋਰ ਭਾਈ ਹਰਾ ਹੋ ਗਿਆ। ਮੈਂ ਉਸਤਾਦ ਜੀ ਮੇਰਾ ਹੁਣ ਹੋਰ ਜੋ ਤੁਸੀਂ ਕਿਹਾ ਉਹ ਹੋ ਗਿਆ, ਭਾਈ ਹਾਰਾ ਹੋ ਗਿਆ ਮੇਰਾ। ਮੈਂ ਤੜਫਿਆ ਫਿਰਾਂ ਉੱਤੇ ਮੇਰਾ। ਮੈਂ ਕਹਿੰਦਾ ਯਾਰ ਬਾਬੇ ਨੂੰ ਮੈਨੂੰ ਗੁੱਸਾ ਚੜੇ, ਮੈਂ ਬਾਬੇ ਨੂੰ ਮੰਜੀ ਤੇ ਨਾ ਇਹਦਾ ਸਿੱਟ ਕੇ ਮੈਂ ਕਿਹਾ ਇੱਥੇ ਰਹਿ, ਮੈਂ ਆਇਆ 1 ਮਿੰਟ ਦਾ। ਕੀ ਕਰਨ ਗਿਆ? ਮੈਂ ਕਿਹਾ ਕੋਈ ਰੱਸੀ, ਕੋਈ ਮੂੰਹ ਤੇ ਟੇਪ, ਜੇ ਉਹ ਸਾਰੀਆਂ ਆਈਟਮਾਂ ਲਿਆਵਾਂਗੇ। ਨੈਪ ਅਬ ਖੱਪ ਨਾ ਪਾਵੇ, ਮੂੰਹ ਤੇ ਵੱਡੀ ਲੱਗਣੀ ਸੀ। ਗੱਲ ਸੁਣਾਓ ਸੋਮਰੋ ਸਾਹਿਬ। ਮੈਂ ਗਿਆ ਬਾਬਾ ਜੀ ਸਿੱਧਾ ਚੌਂਕ 'ਚ, ਤੇ ਮੈਨੂੰ ਉੱਥੇ ਕੋਈ ਨਾ ਅੱਧਾ ਘੰਟਾ ਲੱਗ ਗਿਆ ਸ਼ੈਵਾਂ ਲੈਂਦੇ। ਮੈਂ ਜਦੋਂ ਵਾਪਸ ਆਇਆ ਤੇ ਮੈਨੂੰ ਖੋਹ ਪੈਣ ਡਈ ਭੁੱਖ ਨਾਲ। ਆਹੋ ਜ਼ਿਆਦਾ ਭੁੱਖ। ਕਿੰਨੀ ਦੇਰ ਦਾ ਤੁਹਾਨੂੰ ਕਿਡਨੈਪ ਕੀਤਾ ਸੀ। ਮੈਂ ਨਾ ਹੁਣ ਜਾ ਕੇ ਉੱਪਰ ਚੜਿਆ, ਮੈਂ ਪੌੜੀਆਂ ਚੜਦੇ ਸਾਰੀ ਮੈਂ ਕਿਹਾ ਭਰਜਾਈਏ ਕੋਈ ਪਖਾਣ ਨੂੰ ਕੁਛ ਹੈ ਤੇ ਮੈਨੂੰ ਦੇ। ਭਾਬੀ ਕਹਿੰਦੀ ਹੈਗਾ ਸਭ ਕੁਛ ਹੀ ਸੀ, ਉਹ ਜਿਹੜੇ ਉੱਪਰ ਬਜ਼ੁਰਗ ਨਹੀਂ ਬੈਠੇ ਉਹ ਖਾ ਗਏ। ਹਾਂਡੀ ਵੀ ਘਰ ਦੀ। ਪਤਾ ਨਹੀਂ ਬਾਬੇ ਨੇ ਕੀ ਮੇਰੀ ਭਰਜਾਈ ਨੂੰ ਕਿਹਾ, ਪੁੱਤ ਮੇਰਾ ਕੀ ਲੱਗਦਾ ਕੀ ਨਹੀਂ ਲੱਗਦਾ। ਮੈਂ ਤੁਹਾਨੂੰ ਕਿਡਨੈਪ ਕੀਤਾ, ਉਹ ਤਾਇਆ ਬਣ ਕੇ ਖਾ ਰਿਹਾ ਬੜੇ ਘਰ 'ਚ ਮੇਰੇ ਮੈਂ ਕਿਡਨੈਪ ਕੀਤਾ, ਮੇਰੇ ਘਰ 'ਚ ਸਿਆਣਾ ਬੈਠਾ ਉੱਤੇ ਬੜੀ ਸੋਹਣੀ ਚਾਹ ਪੀਣ ਡਿਆ। ਐਂਡ ਤੇ ਜਦੋਂ ਮੈਂ ਪਹੁੰਚਿਆ ਇੰਝ ਕਰਕੇ ਉਹਨੇ ਕੱਪ ਥੱਲੇ ਰੱਖਿਆ, ਕਹਿੰਦਾ ਯੂਸੀ ਮੈਂ ਕਿਡਨੈਪ, ਮੈਨੂੰ 1 ਸਿਗਰਟ ਤਾਂ ਲਵਾ। ਮੈਨੂੰ ਹੋਰ ਤੱਤ ਚੜੀ ਉਸਤਾਦ ਜੀ ਉੱਤੇ। ਯਾਰ ਮੈਂ ਫਿਰ ਉਹਦੇ ਪੁੱਤ ਨੂੰ ਫੋਨ ਬਣਾਇਆ, ਫਿਰ ਛੱਡਣਾ ਨਹੀਂ। ਹਾਂ ਮੈਂ ਉਹਦਾ ਦਸਤੀ ਨੰਬਰ ਬਣਾ ਕੇ ਮੈਂ ਕਿਹਾ ਓਏ ਯੂਸੀ ਬੋਲ ਰਿਹਾ, ਅੱਗੇ ਤਾਂ ਤੂੰ ਸਾਰੀ ਗੱਲਬਾਤ ਕਰ ਲਈ ਆ, ਹੁਣ ਮੇਰੀ ਗੱਲ ਸੁਣ, ਤੇਰਾ ਪਿਓ ਮੇਰੇ ਕੋਲ ਕਿਡਨੈਪ ਆ, ਮੇਰੇ ਕਬਜ਼ੇ 'ਚ ਆ, ਚਾਹੀਦਾ ਜਾਂ ਨਹੀਂ? ਉਹ ਵੀ ਤੜਫਿਆ, ਅੱਬਾ ਜੀ ਤੁਹਾਡੇ ਕੋਲ ਆ? ਓਏ ਹੋਏ, ਅੱਛਾ ਤੁਸੀਂ ਕਿਡਨੈਪ ਕੀਤੇ ਆ? ਪਰੇਸ਼ਾਨ ਹੋ ਗਿਆ ਉਹ। ਮੈਂ ਕਹਿੰਦਾ ਅੱਗੇ ਤਾਂ ਮੈਂ ਮਜ਼ਾਕ ਸਮਝਿਆ ਸੀ। ਮੈਂ ਕਿਹਾ ਸੱਚੀ ਮੁੱਚੀ ਮੈਂ ਕਿਡਨੈਪ ਕੀਤਾ ਵਾ। ਵਾਹ ਵਾਹ, ਆ ਕਰ ਆਪਣੇ ਅੱਬੇ ਨਾਲ ਗੱਲ ਤੇ ਰੌਲਾ ਮੁਕਾ। ਉਹਨੇ ਉਹਦੇ ਅੱਬੇ ਨਾਲ ਆਪਣੇ ਨਾਲ ਕਹਿੰਦਾ ਕਰਾਓ। ਕਹਿੰਦਾ ਅੱਬਾ ਜੀ ਮੈਂ ਤਾਂ ਬੜਾ ਪਰੇਸ਼ਾਨ ਵਾਂ, ਉਹ ਚਾਬੀਆਂ ਤਾਂ ਲੱਭ ਗਈਆਂ ਵਾ, ਉਹ ਤੁਹਾਨੂੰ ਕਿਸ਼ਤਾਂ ਵਾਲੇ ਪੈਸੇ ਫੜਾਏ ਸੀ, ਉਹ ਕਿੱਥੇ? ਉਹ ਮੈਂ ਕਿਸ਼ਤ ਜਮ੍ਹਾਂ ਕਰਾਉਣੀ ਆ, ਕਸ਼ਫ ਵਾਲੇ ਬੂਹੇ ਮੂਹਰੇ ਆਏ ਆ। ਉਹ ਕਹਿੰਦਾ ਪੁੱਤ ਉਹ ਤਾਂ ਮੈਂ ਇਸਤਰੀ ਸਟੈਂਡ ਦੇ ਥੱਲੇ ਰੱਖੇ ਪੈਸੇ ਚੁੱਕ ਲਾ ਜਾ ਕੇ ਭਾਵਾਂ ਉੱਥੋਂ, ਨਾਲ ਦੂਜੀ ਕਿਸ਼ਤ ਵਾਲੀ ਪਰਚੀ ਵੀ ਪਈ ਆ। ਉਹਨੇ ਫੋਨ ਬੰਦ ਕੀਤਾ, ਜਾ ਕੇ ਪਰਚੀ ਕਿਤੇ ਚੁੱਕਣ ਲੱਗ ਪਿਆ। ਤੇਰੇ ਨਾਲ ਹੀ ਗੱਲ ਤੇ ਕਿਡਨੈਪਿੰਗ ਮੇਰੀ ਗੱਲ ਹੀ ਕੋਈ ਨਹੀਂ ਹੋਣ ਦੀ। ਬਾਬਾ ਨੂੰ ਪੁੱਛਿਆ ਬਾਬੇ ਨੂੰ, ਕਿਸ਼ਤਾਂ ਵਾਲੇ ਪੈਸੇ ਪੁੱਛ ਕੇ ਫੋਨ ਵਿੱਚ ਲਿਫਟ ਨਹੀਂ ਕਰਾ ਰਹੇ। ਅੱਛਾ ਬਾਬੇ ਕੋ ਮੋਬਾਈਲ ਨਹੀਂ ਸੀ ਹੈ? ਹਾਂ ਇਹ ਤੇਰਾ ਮਤਲਬ ਕਾਲਾਂ ਕਰਾਉਂਦਾ।
ਚੰਗੀ ਅੱਛਾ ਫੇਰ ਫੇਰ ਕੀ ਹੋਣਾ ਸੀ ਭਰਾਵਾ, ਮੈਂ ਉਹਨੂੰ ਬਾਬੇ ਨੂੰ ਮੈਂ ਕਿਹਾ ਹੁਣ ਇਹਨੂੰ ਬੰਨਣਾ ਕੀ ਹੈ, ਤੇ ਬੜਾ ਸੋਹਣਾ ਖਾਣ ਪੀਣ ਦੇ ਕੀ ਫਾਇਦਾ ਮੈਨੂੰ ਬੰਨਣ ਦਾ। ਆਪਣਾ ਪੰਨ ਜਿਹਾ ਮੈਂ ਉਹੀ ਰੱਸੀਆਂ ਸਾਈਡ ਤੇ ਰੱਖਿਆ, ਮੈਂ ਕਹਿੰਦਾ ਲੱਗਦਾ ਜਾਣਾ ਹੀ ਨਹੀਂ ਹੈ, ਇਹ ਕਿਡਨੈਪ ਹੀ ਆ। ਮੈਂ ਬਾਹਰੋਂ ਮੈਂ ਭਾਬੀ ਆਪਣੇ ਨੂੰ ਕਿਹਾ, ਮੈਂ ਕਿਹਾ ਭਾਬੀ ਇਹ ਭੁੱਖ ਲੱਗੀ, ਕੋਈ ਸਾਡੇ ਲਈ ਹੈ ਕੁਛ? ਕਹਿੰਦੀ ਹੁਣ ਤਾਂ ਸ਼ਾਮ ਨੂੰ ਇੱਕੋ ਵਾਰੀ ਹੁੰਦਾ, ਦਿਹਾੜੀ 'ਚ ਇੰਨੀ ਵਾਰੀ ਰੱਖਦਾ ਨਹੀਂ। ਮੈਂ ਫਿਰ ਮੁੰਡੇ ਨੂੰ ਆਵਾਜ਼ ਮਾਰੀ, ਮੈਂ ਕਿਹਾ ਉਰੇ ਆ ਛੋਟੇ ਭਤੀਜਾ ਮੇਰਾ, ਕੱਢੇ 50 ਰੁਪਏ, ਮੈਂ ਕਿਹਾ 2 ਟਿੱਕੀਆਂ ਤੇ ਇੱਕ ਨਾਨ ਲੈ ਕੇ ਆ ਉੱਥੋਂ ਚੌਂਕ ਚੋਂ। ਯੂਸੀ ਨੇ ਕਿਡਨੈਪਿੰਗ ਕੀਤੀ ਹੈ, ਖਾਏਗਾ ਤਾਂ ਉਦੋਂ ਜੋ ਬਾਬੇ ਕੋਲ ਪੈਸੇ ਮਿਲਣਗੇ। ਉਸਤਾਦ ਜੀ ਮੈਂ ਨਾ ਅੱਧਾ ਘੰਟਾ ਕੱਟ ਕੇ ਮੈਂ ਕਿਹਾ ਹੁਣ ਨਾ ਮੁੰਡੇ ਦਾ ਨੰਬਰ ਮੇਰੇ ਜ਼ੇਨ 'ਚ ਆਉਣ ਹੀ ਲੱਗਾ। ਮੈਂ ਕਿਹਾ ਮੁੰਡਾ ਪੁਰਕਰਾ ਤਾਂ ਸ਼ਾਮੇ ਪੁੱਛੀ ਜਾਣ ਡਿਆ ਅੱਬੇ ਨੂੰ, ਇਹਦੀ ਧੀ ਦਾ ਨੰਬਰ ਲੱਭੋ। ਮੈਂ ਕਿਹਾ ਬਾਬਾ ਜੀ ਬੱਚੀ ਦਾ ਨੰਬਰ ਵੀ ਹੋਣਾ? ਕਹਿੰਦਾ ਹਾਂ ਹੈ ਵਾ, ਮਿਲਾ ਮੇਰਾ ਪੁੱਤ ਦਾ ਨੰਬਰ। ਚਲ ਇਸੇ ਬਹਾਨੇ ਮੈਂ ਵੀ ਹਾਲ ਚਾਲ ਪੁੱਛ ਲਾਂ, ਗੱਲ ਕਰ ਲਾਂ। ਬਾਬੇ ਦਾ ਚੰਗਾ ਦਿਲ ਲੱਗਾ ਭਾਈ। ਮੈਂ ਨੰਬਰ ਮਿਲਾਇਆ ਉਹਦੀ ਧੀ ਦਾ, ਮੈਂ ਕਿਹਾ ਬਾਜੀ ਯੂਸੀ ਬੋਲ ਰਿਹਾ। ਅੱਛਾ ਜੀ। ਉਹ ਨਾ ਘਬਰਾਈ ਨਹੀਂ, ਕਿਉਂਕਿ ਬਾਜੀ ਜੋ ਕਹਿਤਾ ਉਹ ਘਬਰਾਈ ਨਹੀਂ, ਕਹਿੰਦੀ ਮੇਰਾ ਭਰਾ ਹੀ ਆ, ਕੋਈ ਰੌਲਾ ਨਹੀਂ। ਮੈਂ ਕਿਹਾ ਯੂਸੀ ਬਦਮਾਸ਼ ਬੋਲ ਰਿਹਾ ਬਾਜੀ। ਉਹ ਫੇਰ ਘਬਰਾਈ ਕਿ ਹੈ ਯੂਸੀ ਬਦਮਾਸ਼। ਮੈਂ ਕਿਹਾ ਤੁਹਾਡੇ ਵਾਲਦ ਸਾਹਿਬ ਮੇਰੇ ਕੋਲ ਨੇ ਤੇ ਉਹਨਾਂ ਨੂੰ ਮੈਂ ਕਿਡਨੈਪ ਕਰ ਲਿਆ ਵਾ। ਉਹ ਤਾਂ ਫੋਨ ਤੇ ਉੱਚੀ ਰੋਣਾ ਸ਼ੁਰੂ ਹੋ ਗਈ, ਮੇਰਾ ਅੱਬਾ ਤੇਰੇ ਕੋਲ ਆ, ਮੇਰੀ ਗੱਲ ਕਰਾ। ਮੈਂ ਤਾਂ ਪਰੇਸ਼ਾਨ ਸੀ, 8-9 ਘੰਟੇ ਹੋ ਗਏ, ਅੱਬਾ ਜੀ ਹੈ ਕਿੱਥੇ ਆ? ਹੁਣ ਰਕਮ ਤਰੇਗੀ। ਹੁਣ ਮੈਂ ਕਿਹਾ ਰਕਮ ਤੁਰੇਗੀ। ਮੈਂ ਉਹਦੇ ਅੱਬੇ ਨਾਲ ਉਹਦੀ ਗੱਲ ਕਰਾਈ, ਮੈਂ ਕਿਹਾ ਬਾਬਾ ਆਪਣੀ ਧੀ ਨਾਲ ਗੱਲ ਕਰ। ਉਹਦੀ ਧੀ ਨੇ ਫੋਨ, ਕਹਿੰਦੀ ਅੱਬਾ ਜੀ ਚੰਗਾ ਸਿਆਪਾ ਪਾ ਕੇ ਗਏ, ਉਹ ਕਿਉਂ ਦੇ ਤੁਹਾਡੇ ਕੋਲ ਰਾਸ਼ਨ ਦੇ ਪੈਸੇ, ਕਰਿਆਨੇ ਵਾਲਾ ਘਰ ਤੱਕ ਨਹੀਂ ਪਹੁੰਚਿਆ ਹਾਲੇ ਤੱਕ, ਨਾ ਉਹ ਰਾਸ਼ਨ ਦੇ ਕੇ ਗਿਆ ਵਾ, ਤੁਸੀਂ ਕਿੱਥੇ ਚਲੇ ਗਏ? ਮੈਂ ਤਾਂ ਖਾਣ ਪੀਣ ਤੋਂ ਵੀ ਆਵਾਜ਼ਾਰ ਬੈਠੀ, ਮੈਂ ਪਕਾਉਣ ਤੋਂ ਵੀ ਬੈਠੀ। ਬਾਬਾ ਜੀ ਮੈਂ ਉਹਦੀ ਧੀ ਨੂੰ ਫੋਨ ਹੋਇਆ ਬਾਬੇ ਕੋਲ, ਮੈਂ ਕਿਹਾ ਇਹ ਵੀ ਕੁਛ ਹੈ ਹੀ ਪੁੱਛਣ ਡਈ ਇਹਦੇ ਕੋਲ। ਮੈਂ ਕਿਹਾ ਤੇਰਾ ਪਿਓ ਕਿਡਨੈਪ ਕੀਤਾ, ਮੇਰਾ ਰੌਲਾ ਮੁਕਾ, ਇਹ ਕੁਛ ਹੈ ਨਾ ਪੁੱਛੀ ਹੁਣ ਕੋਈ ਐਤਕੀ, ਐਸੀ ਗੱਲ ਹੈ ਇਹਦੇ ਨਾਲ ਘਰ ਬੈਠੀ। ਕਹਿੰਦੀ ਉਹ ਰੋਣ ਲੱਗ ਪਈ, ਕਹਿੰਦੀ ਮੈਂ ਆਪਣੇ ਭਰਾਵਾਂ ਨਾਲ ਗੱਲ ਕਰ। ਮੈਂ ਫੋਨ ਬੰਦ ਕੀਤਾ 2 ਮਿੰਟ, ਮੈਂ ਕਿਹਾ ਬਾਬਾ ਤੇਰੇ ਜਾਇਦਾਦ ਦਾ ਹਿਸਾਬ ਕਿਤਾਬ ਦੱਸ ਮੈਨੂੰ, ਕੀ ਆ ਤੇਰੇ ਨਿਆਣਿਆਂ ਨਾਲ? ਓਏ ਕੀ ਹੁਆ? ਅੱਧੀ ਮੰਮੀ ਕਿਧਰੋਂ ਆ ਗਈ ਹੈ? ਇਹ ਕੀ ਆ? ਆਪੀ ਤੁਸੀਂ ਕਿਹਾ ਸੀ ਕੋਈ ਹਲਕੀ ਜੀ ਸ਼ੈ ਪਾ ਕੇ ਉਹ, ਤੇ ਇਹ ਕੀ ਹੈ? ਟਿਸ਼ੂ। ਉਹ ਟਿਸ਼ੂ ਕੀ ਹੁਆ? ਯਾਰ ਉਹ ਕੀ ਤੇਰੀ ਸੈਟਿੰਗ? ਉਹ ਟਿਸ਼ੂ ਰੋਲ ਲਪੇਟ ਕੇ ਆ ਗਿਆ। ਉਹਦੇ ਯਾਰ ਆਪਣੀ ਤੇਰੀ ਯਾਰ ਸ਼ੁਕਰ ਹੈ ਇਹਨੂੰ ਭਾਰੀ ਦਾ ਨਹੀਂ ਕਿਹਾ, ਨਹੀਂ ਤੈਨੂੰ 4 ਇੰਚ ਦਾ ਪਰਦਾ ਕਰਾਉਣਾ। ਭਾਰੀ ਦਾ ਕਹਿੰਦੇ ਬਾਹਰੋਂ ਟਾਇਰ ਪਾੜ ਕੇ ਇਹਨੇ ਬੰਨ ਕੇ ਆ ਜਾਣਾ। ਯਾਰ ਬਾਹਰ ਤੈਨੂੰ ਕੋਈ ਸ਼ਰਟ ਨਹੀਂ ਲੱਭੀ, ਹਲਕੀ ਚੀਜ਼ ਤੋਂ ਕੀ ਮੁਰਾਦ ਹੁੰਦਾ ਵਾ? ਆਪੀ ਤੁਸੀਂ ਕਿਹਾ ਕੋਈ ਹਲਕੀ, ਇਸ ਤੋਂ ਹਲਕੀ, ਫਿਰ ਮੈਨੂੰ ਦੱਸੋ ਕੀ ਪਾ ਗਿਆ? ਕਹਿੰਦਾ ਮੇਰੀ ਇੱਜ਼ਤ ਨਾਲ ਖੇਡ ਰਹੇ ਹੋ, ਤੇਰੀ ਇੱਜ਼ਤ ਨਾਲ ਸਿਰਫ ਟਾਸ ਹੋਣਾ। ਇੱਧਰ ਯੂਸੀ ਸਾਹਿਬ ਬੈਠੇ ਨੇ। ਉਹ ਬਦਮਾਸ਼ ਭੁੱਲ ਗਿਆ ਤੇਰਾ ਗੇਟਅਪ ਤੇ। ਯਾਰ ਚੁੱਪ ਕਰ ਯਾਰ, ਬਹਿ ਜਾ ਯਾਰ। ਅੱਛਾ ਸਾਜ ਜੀ ਮੈਂ ਜਦੋਂ ਫੋਨ ਮਿਲਾਇਆ ਨਾ ਆਖਰੀ ਵਾਰ, ਮੈਂ ਫੁੱਲ ਗੁੱਸੇ 'ਚ ਫੋਨ ਮਿਲਾਇਆ। ਮੈਂ ਕਿਹਾ ਓਏ ਯੂਸੀ ਬਦਮਾਸ਼ ਬੋਲ ਰਿਹਾ ਵਾ, ਹੁਣ ਮੈਂ ਇਹਦੀਆਂ ਲੱਤਾਂ 'ਚ ਫੈਰ ਮਾਰਾਂ ਆਣ ਕੇ, ਇਹਦੀਆਂ ਲੱਤਾਂ 'ਚ ਫੈਰ ਮਾਰ ਕੇ ਇਹਦੀ ਲਾਸ਼ ਘਲਾਵਾਂ, ਫੇਰ ਪਤਾ ਲੱਗੂਗਾ ਤੁਹਾਨੂੰ। ਹਾਂ ਸਹਿਮੇ ਥੋੜਾ ਜਿਹਾ ਘਬਰਾਏ। ਉਹ ਕਹਿੰਦੇ ਭਾਜੀ ਸਾਡਾ ਵਾਲਦ ਸਾਹਿਬ ਆ, ਦੱਸੋ ਚਾਹੀਦਾ ਕੀ ਆ? ਹਾਂ ਇੱਥੇ ਮੈਂ ਕਿਹਾ ਇੱਥੇ ਆ। ਉਹ ਹੁਣ ਜ਼ੇਨ 'ਚ ਮੇਰੇ ਪੀਸੀਓ ਵਾਲਾ ਵੀ 27,000 ਉਹਦਾ ਵੀ ਸੀ, ਬਾਬੇ ਤੇ ਵੀ ਮੈਂ ਕਿੰਨੇ ਬੜੇ ਪੈਸੇ ਲਾ ਬੈਠੇ ਸੀ। ਮੈਂ ਕਿਹਾ ਯੂਸੀ ਬੋਲ ਰਿਹਾ ਵਾ, ਰੁਪਈਆ 20 ਲੱਖ ਤੁਹਾਡੇ ਬਾਬੇ ਦਾ ਲੈਣਾ ਹੀ ਮੈਂ। ਹਾਂ ਰੁਪਈਆ 20 ਲੱਖ ਦੇ ਦਿਓ ਤੇ ਆਪਣਾ ਬਾਬਾ ਲੈ ਜਾਓ। ਵਾਹ 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 ਵਾਹ। ਉਹ ਕਹਿੰਦੇ ਜੀ ਫੋਨ ਬੰਦ ਕਰੋ, ਪੂਰਾ ਸੋਚ ਕੇ ਦੱਸਦੇ। ਨਹੀਂ ਸੋਚਣ ਵਾਲੀ ਗੱਲ ਸੀ, 20 ਲੱਖ ਇਕੱਠਾ ਕਰਨਾ। ਮੈਂ ਫੋਨ ਬੰਦ ਕੀਤਾ। ਇਹ ਸਰ ਗੜੀ ਖੁਦਾ ਬਖਸ਼ਾਹੂ ਵਾਲੀ ਸਾਈਡ ਤੇ ਵਾਕਿਆ ਪੇਸ਼ ਹੈ। ਆ ਤੁਹਾਡੀ ਚਾਦਰ ਤੋਂ ਮੈਂ ਲਾ ਰਿਹਾ ਸਾਂ। ਨਹੀਂ ਨਹੀਂ ਭਾਜੀ ਨਹੀਂ। ਅੱਛਾ ਤੁਸੀਂ ਗੱਲ ਸਲੀਮ ਖਿਓੜੋ ਸਾਹਿਬ ਗੱਲ ਕਰੋ। ਅੱਛਾ ਫੇਰ ਉਹ ਮੈਨੂੰ ਕਹਿੰਦੇ ਭਾਜੀ 20 ਲੱਖ ਰੁਪਈਆ ਤਾਂ ਬਹੁਤ ਜ਼ਿਆਦਾ ਵਾ ਯੂਸੀ ਭਾਜੀ, ਅਸੀਂ ਤਾਂ ਬੜੇ ਸੋਚਿਆ ਸੀ ਕਿ ਕੁਝ ਘੱਟ ਵੱਧ ਕਰੋਗੇ ਤੁਸੀਂ। ਮੈਂ ਕਿਹਾ ਯੂਸੀ ਬੋਲ ਰਿਹਾ ਘੱਟ ਵੱਧ ਨਹੀਂ ਹੋਣੇ। ਕਹਿੰਦਾ ਨਹੀਂ ਕੁਛ ਪਿਆਰ ਕਰੋ। ਮੈਂ ਕਿਹਾ ਨਹੀਂ ਪੁੱਤਰ 20 ਲੈਣਾ ਵਾ, ਬਾਬੇ ਦਾ ਕਿਡਨੈਪ ਕੀਤਾ ਬਾਬੇ ਨੂੰ। ਅੱਛਾ ਉਹ ਕਹਿੰਦਾ ਬਾਬਾ ਜੀ ਗੱਲ ਸੁਣੋ, ਰੁਪਈਆ ਤੁਹਾਨੂੰ ਦਵਾਂਗੇ 2000। ਫੋਨ ਤੇ ਮੈਨੂੰ ਉਹ ਕਹਿਣ क्या हो? ਪਹਿਲਾਂ ਕੁਝ ਨਹੀਂ ਹੁੰਦਾ ਜਦੋਂ किस बात पे आपको हंसी आई भला? ये हंसिया मुझे भी हंसिया जाती। क्या हुआ है? कोई पंचलाइन नहीं आई? ओके अच्छा जी। ਉਹ ਹੁਣ 2000 ਰੁਪਏ ਤੇ ਅੜ ਗਿਆ ਤੇ ਮੈਂ 20000 ਮੰਗਿਆ। ਮੈਂ 20,000 ਮੈਂ 20 ਲੱਖ ਮੰਗਿਆ। ਜਦੋਂ ਉਹਨੇ ਕਹਿੰਦਾ 2000 ਰੁਪਇਆ ਦਵਾਂਗਾ, ਤੇ ਮੈਂ ਬਾਬੇ ਵੱਲ ਦੇਖਿਆ। ਮੈਂ ਕਿਹਾ ਯਾਰ ਬਾਬਾ ਤੂੰ ਸੁਨਿਆਰੇ ਦੀ ਦੁਕਾਨ ਚੋਂ ਨਿਕਲਣ ਡਿਆ ਸੀ ਹਾਂ ਤੇ ਉਹ ਤੇਰੇ ਪੁੱਤ ਕਹਿਣ ਡੇ 2000 ਰੁਪਇਆ ਦਵਾਂਗੇ। ਰੌਲਾ ਕੀ ਸੀ? ਕਹਿੰਦਾ ਸੁਨਿਆਰੇ ਦੀ ਦੁਕਾਨ ਤਾਂ ਮੇਰਾ ਪੁੱਤ ਰੰਗ ਤੇ ਕੰਮ ਕਰਦਾ ਸੀ ਠੇਕੇ ਤੇ, ਉਹ ਸੁਨਿਆਰੇ ਦੀ ਦੁਕਾਨ ਨਾਲ ਪੈਸੇ ਲੈਂਦੇ ਸੀ, ਮੈਂ ਤਾਂ ਉਹ ਲੈਣ ਗਿਆ ਸੀ। ਉਹ ਤਾਂ ਮੈਂ ਵੈਸੇ ਉੱਥੋਂ ਲੈਣ ਡਿਆ।
क्या हुआ? ਅੱਛਾ ਮੈਂ ਕਿਹਾ ਬਾਬਾ ਮਾੜੀ ਗੱਲ ਆ, ਰੁਪਈਆ 20 ਲੱਖ ਤੇਰਾ ਲੈਣਾ ਵਾ ਤੇ ਆਪਣੇ ਪੁੱਤ ਨੂੰ ਆਪ ਫੋਨ ਕਰ। ਉਹਨੇ ਆਪਣੇ ਪੁੱਤ ਨੂੰ ਫੋਨ ਕੀਤਾ, ਕਹਿੰਦਾ ਪੁੱਤ ਇਹਨੇ ਸੱਚੀ ਮੁੱਚੀ ਮੈਨੂੰ ਕਿਡਨੈਪ ਕਰ ਰਿਹਾ, ਪਰ ਇਹਨੇ ਸੇਵਾ ਬੜੀ ਕੀਤੀ, ਇੰਨੀ ਤੁਸੀਂ ਨਹੀਂ ਕੀਤੀ ਜਿੰਨੀ ਇਹਨੇ ਕੀਤੀ ਮੇਰੀ। ਤੇ ਜੇ ਕੋਈ ਪੈਸਾ ਪੋਇਆ ਇਹਨੂੰ ਦੇਣਾ ਵਾ ਤੇ ਠੀਕ ਆ, ਵਰਨਾ ਫਿਰ ਮੈਂ ਇੱਥੇ ਰਹਿ ਲੈਂਦਾ। ਉਹ ਫੋਨ ਤੇ ਕਹਿਣ ਡਿਆ ਆ ਕੇ ਉਹਨੇ ਉਹਦਾ ਜ਼ੇਨ ਬਣ ਗਿਆ ਕਿ ਜ਼ੇਨ ਬਣ ਗਿਆ। ਮੈਂ ਕਿਹਾ ਫੋਨ ਫੜਾ ਬਾਬੇ ਦੇ, ਮੈਂ ਇੱਥੋਂ ਵਾਲ ਫੜੇ ਆ ਤੇ ਮੈਂ ਸੁਣ, ਮੈਂ ਕਿਹਾ ਬਾਬੇ ਦੀਆਂ ਚੀਕਾਂ, ਤੇ ਬਾਬਾ ਕਰੇ ਚੀਕਾਂ ਮਾਰੇ ਬਾਬਾ। क्या हुआ? ਕੁਛ ਨਹੀਂ ਹੋਇਆ। ਬਾਬਾ ਚੀਕਾਂ ਮਾਰੇ। ਉਹਦਾ ਪਿਓ ਸੀ, ਆਖਰ ਪੁੱਤ ਸੀ, ਦਰਦ ਹੋਈ ਉਹਨਾਂ ਨੂੰ। ਉਹ ਕਹਿੰਦੇ ਜੂਸੀ ਭਾਜੀ ਗੱਲ ਪਤਾ ਕੀ ਹੈਗੀ ਆ, ਤੁਹਾਨੂੰ ਨਾ ਅਸੀਂ ਰੁਪਈਆ ਦੇਵਾਂਗੇ 2100। 100 ਵਧਾਤਾ 100 ਵਧਾਤਾ ਵਾ, ਇਸ ਤੋਂ ਜ਼ਿਆਦਾ ਅਸੀਂ ਨਹੀਂ ਵਧਾ ਸਕਦੇ ਇਸ ਬਾਬੇ ਦਾ। ਜਿੰਨੇ ਅਸੀਂ ਇਹ ਤੋਂ ਤੰਗ ਹੋ, ਤੁਸੀਂ ਸਾਡੇ ਤੇ ਆਸਾਨ ਕੀਤਾ। ਨਹੀਂ ਉਹਨਾਂ ਨੇ ਮੁਨਾਸਬ ਗੱਲ ਕਰਤੀ, ਹੁਣ 2100 ਠੀਕ। ਅੱਛਾ ਬਾਬੇ ਤੋਂ ਉਹ ਵੀ ਤੰਗ ਸੀ? ਬਾਬੇ ਤੋਂ ਉਸਤਾਦ ਜੀ ਉਹ ਇੰਨੇ ਕੁ ਤੰਗ ਸੀ ਜਿਹੜਾ ਕੋਈ ਹਿਸਾਬ ਨਹੀਂ। ਬਾਬੇ ਨੇ ਤਾਂ ਉਹਨਾਂ ਦੇ 2 ਪੁੱਤ ਅੰਦਰ ਵੀ ਕਰਾਏ ਸੀ ਲੜਾਈਆਂ 'ਚ। ਬਾਬੇ ਦੇ ਦੁੱਖੋਂ ਤਾਂ ਉਹਨਾਂ ਦੇ ਸਾਰੇ ਨਿਆਣੇ ਮੁੜ ਵਿਆਹੇ, ਬੜੇ ਨਿਆਣੇ ਵਾਪਸ ਆਉਣ ਡਏ ਸੀ, ਉਹਨੇ ਤਲਾਕਾਂ ਲੈਣ ਸੀ। ਬਾਬਾ ਇੰਨਾ ਫਸਾਦੀ ਬਾਬਾ ਸੀ। ਓਏ ਹੋਏ ਹੋਏ। ਮੈਂ ਗਲਤ ਬਾਬੇ ਨੂੰ ਕਿਡਨੈਪ ਕਰ ਬੈਠਾ। ਕਿਡਨੈਪ ਤਾਂ ਮੈਂ ਕੀ ਕਰਨਾ ਸੀ, ਮੈਂ ਦੱਸਿਆ ਮੈਂ ਕਿਹਾ ਚਲੋ ਹਾਲਾਤ ਖਰਾਬ ਆ, ਈਦ ਦਿਹਾੜਾ ਵਾ, ਬਾਬੇ ਨੂੰ ਕਿਡਨੈਪ ਕਰਦੇ, ਸੋਹਣੇ ਸੁੱਚੜ ਪੈਸੇ। ਹੁਣ ਬਾਬਾ ਉੱਥੋਂ ਜਾਵੇ ਨਾ, ਮੈਂ ਬਾਬੇ ਨੂੰ ਕਹਿੰਦਾ ਤੂੰ ਆਜ਼ਾਦ ਆ ਜਾ, ਤੇ ਬਾਬਾ ਹੁਣ ਨਾ ਜਾਣ ਨਾ। ਅੱਛਾ ਤੂੰ ਸੋਚਿਆ ਵੀ ਮੈਂ ਇਹਨੂੰ ਨਥੀ ਕਰਾਵਾਂ, ਕੋਈ ਹੋਰ ਭਾਰੂ ਲੱਭਦੇ? ਹੋਰ ਭਾਰੂ ਲੱਭਦੇ। ਮੈਂ ਕਿਹਾ ਜਾ ਯਾਰ ਬਾਬਾ ਜਾਨ ਛੱਡ। ਉਹ ਕਹੇ ਮੈਂ ਤਾਂ ਨਹੀਂ ਜਾਣਾ। ਮੇਰਾ ਇੱਕ ਸਵਾਲ ਹੈ ਜੀ ਖੋਸਾ ਸਾਹਿਬ, ਜੀ ਇਹ ਚਾਦਰ ਕਿਹੜੇ ਚੱਕਰ 'ਚ ਤੁਸੀਂ ਲਈ? ਇਹ ਚਾਦਰ ਜਨਾਬ ਜਦੋਂ ਬਾਬੇ ਨੂੰ ਮੈਂ ਸੋਚਿਆ ਸੀ ਨਾ ਕਿਡਨੈਪ ਕਰਾਂਗਾ, ਤੇ ਮੈਂ ਆਪਣਾ ਮੂੰਹ ਲਵੇਟਿਆ ਸੀ। ਮੈਂ ਕਿਹਾ ਕੈਮਰੇ ਕੂਮਰੇ ਲੱਗੇ, ਮੈਨੂੰ ਕੀ ਪਤਾ ਸੀਗਾ ਬਾਬੇ ਨੇ ਇੱਕ ਹਾਂ ਤੇ ਤੁਰ ਪੈਣਾ ਮੇਰੇ ਨਾਲ। ਓ ਯਾਰ ਤੂੰ ਤੇ ਚੱਲ ਜਾ, ਪਹਿਲੇ ਜਾ ਕੋਈ ਸਹੀ ਪਾ ਕੇ ਆ, ਕੋਈ ਚੀਜ਼, ਕੋਈ ਸ਼ਰਟ ਪਾ ਕੇ ਆ, ਕਿਤੇ ਨਿਕਲ। इनू की हो गया? ਓਏ ਖਿੱਲਰ ਜਾਣਾ ਵਾ ਸਾਰਾ ਕੁਝ। ਜਾ चल जा। ਆਹ ਨਾ ਉੱਠ ਪੈ, ਬਲਕਿ ਏਦਾਂ ਹੀ ਜਾ, ਚੱਲ ਲੈ ਦੱਸ। 7500 ਦਾ ਟਿਸ਼ੂ ਪਾ ਕੇ ਆ ਗਿਆ, ਉਹ ਤਾਂ 450 ਵਾਲੀ ਸ਼ਰਟ ਨਹੀਂ ਪਾਈ ਉਹਨੇ। ਅੱਛਾ ਤੁਸੀਂ ਦੱਸੋ ਜੀ ਲਾੜਕਾਣਾ ਦੇ ਕਾਉਂਸਲਰ, ਯਾਰ ਨਾ ਕਰਿਆ ਕਰ ਯਾਰ ਉਹ ਚਾਦਰ ਤੇ ਦੇਖਣਾ ਕਸਮ। ਸੱਖਰ ਦਾ ਮੋਚੀ ਆ, ਤੂੰ ਉਹਨੂੰ ਵਿਚਾਰੇ ਨੂੰ ਗੱਲ ਸਾਜੀ ਬਾਬੇ ਤੇ ਨਾ ਮੇਰਾ ਪਾਰਾ ਹਾਈ ਹੋਣਾ ਸ਼ੁਰੂ ਹੋ ਗਿਆ, ਮੇਰੀ ਮੈਮਰੀ ਜਿਹੜੀ ਨਾ ਉੱਤੇ ਸ਼ਾਰਟ ਹੋਣੀ ਸ਼ੁਰੂ ਹੋ ਗਈ। ਓਕੇ ਭਾਈ ਹਾਰਾ ਹੋ ਗਿਆ। ਜਦੋਂ ਮੈਂ ਬਾਬੇ ਲੱਖ ਦੀ ਘੂਰੀ ਪਾ ਕੇ ਦੇਖਿਆ ਤੇ ਬਾਬੇ ਦਾ ਬਲੱਡ ਘਟ ਗਿਆ। ਯਾਨੀ ਕਿ ਸੱਚੀ ਮੁੱਚੀ ਬਲੱਡ ਸੱਚੀ ਮੁੱਚੀ ਉਹਦਾ ਬਲੱਡ ਘਟ ਗਿਆ। ਉਤੋਂ ਮੇਰੇ ਡੱਬ ਨਾਲ ਲੱਗਾ ਸੀ 1000, ਤੁਹਾਨੂੰ ਪਤਾ ਹੀ ਹੈ 1000 ਜਿੰਨਾ ਕੁਛ ਨਿਜ਼ਾਮ ਪਿਆ ਉੱਥੇ। ਮੈਂ ਨਾ ਸਿਰਫ ਐਵੇਂ ਬੈਠੇ ਨੇ ਲੱਗੇ। ਮੈਂ ਕਿਹਾ ਯਾਰ ਬਾਬਾ ਚੂਰੀ ਮੈਂ ਡੱਬ ਨਾਲ ਲਾਈ ਹੁੰਦੀ 24 ਘੰਟੇ। ਮੈਂ ਕਿਹਾ ਕੁਛ ਦੇਣਾ ਲੈਣਾ ਤੇਰੇ ਨਿਆਣਿਆਂ ਨੇ ਜਾਂ ਨਹੀਂ, ਇੰਜ ਮੈਂ ਲੱਗਾ ਯਾਰ। ਉਹ ਜਦੋਂ ਮੈਂ ਸਾਜੀ ਗੱਲ ਕੀਤੀ ਨਾ, ਮੈਂ ਕਿਹਾ ਤੇਰੇ ਨਿਆਣੇ ਨੇ ਕੁਛ ਦੇਣਾ ਲੈਣਾ ਕਿ ਨਹੀਂ, ਉਹਦਾ ਕਿਤੇ ਵਿਚਾਰੇ ਦਾ ਨਾ ਬਲੱਡ ਘਟ ਗਿਆ ਬਾਬੇ ਦਾ। ਓਏ ਡਰ ਕੇ ਡਰ ਕੇ ਤੇ ਮੈਂ ਵੀ ਉਤੋਂ ਹੈਪਰ ਹੋ ਗਿਆ। ਮੈਂ ਕਿਹਾ ਬਾਬੇ ਲਈ ਨਾ ਪਹਿਲਾਂ ਬਲੱਡ ਦੀ ਦਵਾਈ ਲੈ ਕੇ ਆ, ਯੂਸੀ ਇਹ ਪੱਲੇ ਪੈ ਗਏ ਤੇ ਜਿਹੜਾ ਆਉਣਾ ਉਹ ਵੀ ਪੈਸੇ ਮਰ ਜਾਣੇ। ਦਿਲ ਵਾ ਨਾ, ਯੂਸੀ ਦਾ ਦਿਲ ਵੀ ਆ। ਮੈਂ ਬਾਬੇ ਨੂੰ ਮੈਂ ਕਿਹਾ ਬਾਬਾ ਮੈਂ ਆਇਆ ਵਾਪਸ, ਆ ਛੁਰੀ ਤੇਰੇ ਲਾਗੇ ਪਈ। ਹੁਣ ਉਹ ਬਾਬੇ ਨੇ ਸਹਿਮ ਕੇ ਏਦਾਂ ਬੈਠਾ, ਛੁਰੀ ਵੀ ਨਹੀਂ ਛੇੜ ਸਕਦਾ ਸੀ, ਯੂਸੀ ਦੀ ਛੁਰੀ ਸੀ। ਮੈਂ ਗਿਆ ਦਵਾਈਆਂ ਨਾ ਬਾਬੇ ਕੋਲ, ਕਮ ਸੇ ਕਮ ਮੈਂ ਰੁਪਈਆ 300-400 ਕਿਸੇ ਕੋਲੋਂ ਫੜ ਕੇ ਬਾਬੇ ਤੇ ਐਨੀ ਟਾਈਮ ਲਾਇਆ ਤਾਂ ਬਲੱਡ ਸਹੀ ਕਰਨ ਲਈ ਦਵਾਈਆਂ ਦਾ। ਫਿਰ ਮੈਂ ਉਹਦੇ ਨਿਆਣੇ ਨੂੰ ਫੋਨ ਮਾਰਿਆ। ਉਹ ਅੱਗੇ ਤੇਰੀ ਕੋਈ ਸੁਣਨ ਨਹੀਂ ਨਹੀਂ ਦੇ। ਫਿਰ ਫੋਨ ਅੱਗੇ ਵੀ ਤਾਂ ਦੇਖਣਾ ਕੀ ਪਿਆ ਸੀ। ਦੇਖਣਾ ਉਹਨੇ ਇਹਦਾ ਨੰਬਰ ਹੀ ਬਲੌਕ ਤੇ ਲਾਤਾ ਸਾਰਾ। ਉਸਤਾਦ ਜੀ ਮੈਂ ਨੰਬਰ ਬਣਾਇਆ ਤੇ ਅੱਗੋਂ ਨਾ ਬੁੱਢੀਆਂ ਬੋਲਣ ਫੋਨ ਤੇ, ਆਪਕਾ ਮਿਲਾਇਆ ਹੁਆ ਨੰਬਰ ਇਸ ਵਕਤ ਕਿਸੇ ਕੇ ਇਸਤੇਮਾਲ में नहीं। ਕੋਈ ਬੁਲਾ ਕੇ ਉਹ ਮੇਰਾ ਹੋਰ ਦਿਮਾਗ ਖਰਾਬ ਹੈ ਵੀ ਮੈਂ ਹੋਰ ਆਈ ਪਾਰਾ। ਮੈਂ ਕਿਹਾ ਬਾਬਾ ਤੇਰੀ ਧੀ ਦੇ ਲਾਗੇ ਕੀ ਡਰਾਮੇ ਕਰਨ ਡਈ ਮੇਰੇ ਨਾਲ, ਤੇ ਆਪਕਾ ਨੰਬਰ ਮਿਲਾਇਆ ਹੁਆ ਕਿਸੇ ਇਸਤੇਮਾਲ में नहीं। ਉਹਨੇ ਫਿਰ ਬਾਬੇ ਨੇ ਨਾ ਕਾਰਡ ਸੀ ਉਹਦੀ ਜੇਬ 'ਚ, ਮੈਂ ਤਲਾਸ਼ੀ ਲਈ ਨਾ ਕਾਰਡ ਨਿਕਲਿਆ ਜੇਬ 'ਚ। ਉਹਦੇ ਛੋਟੇ ਮੁੰਡੇ ਦਾ ਨੰਬਰ ਸੀ, ਉਹਦੇ ਛੋਟੇ ਮੁੰਡੇ ਦਾ ਨੰਬਰ ਹੈ। ਤੇ ਉਸਤਾਦ ਜੀ ਬਾਹਾਂ ਮੇਰੀਆਂ ਵੀ ਇੰਜ ਹੋ ਗਈਆਂ ਗੁੱਸੇ ਦੇ ਨਾਲ, ਮੇਰਾ ਦਿਲ ਕਰੇ ਕਿ ਮੈਂ ਹਰ ਸ਼ਹਿ ਚੀਰ ਪਾੜ ਦਵਾਂ ਫੁੱਲ। ਤੈਨੂੰ ਮੈਂ ਕਿਹਾ ਸੀ ਮਸਲਾ ਹੈ ਯਾਰ ਉਸਤਾਦ ਜੀ। ਓਏ ਕਿੱਧਰੋਂ ਚੱਲ ਆਇਆ? ਰਹਿਣ ਦਿਓ, ਜੋ ਕਰਦਾ ਕਰਨ ਦਿਓ। ਹਾਂ ਆ ਠੀਕ ਹੈ, ਚਲੋ ਬਸ ਇੱਧਰ ਹੈ। ਹਾਂਜੀ ਮੇਰਾ ਹੁਣ ਫੁੱਲ ਦਿਮਾਗ ਸੀ ਕਿ ਮੈਂ ਇਹਨੂੰ ਚੀਰ ਪਾੜ ਦਵਾਂ ਬਾਬੇ ਨੂੰ। ਬਾਬੇ ਨੇ ਨੰਬਰ ਮਿਲਾਇਆ ਜਦੋਂ ਨਿਆਣੇ ਨੂੰ। ਮੈਂ ਕਿਹਾ ਗੱਲ ਸੁਣ ਲਓ, ਤੁਹਾਡਾ ਅੱਬਾ ਮੇਰੇ ਕੋਲ ਕਿਡਨੈਪ ਆ, ਮੈਂ ਉਹਦੀ ਜੇਬ 'ਚੋਂ ਕਾਰਡ ਕੱਢ ਕੇ ਤੁਹਾਨੂੰ ਨੰਬਰ ਮਿਲਾਇਆ ਵਾ, ਤੇ ਤੁਸੀਂ ਹੁਣ ਬਾਬੇ ਦਾ ਦੇਣਾ ਲੈਣਾ ਕੀ ਆ ਮੈਨੂੰ ਇਹ ਦੱਸੋ। ਮੈਂ ਟੈਨਸ਼ਨ 'ਚ ਬਣ ਗਿਆ, ਉਤੋਂ ਰਾਤ ਹੋਰ ਹੋਈ ਜਾਣ ਡੇ ਬਾਬੇ ਨੂੰ। ਮੈਂ ਕਿੱਥੇ ਸਾਰੀ ਰਾਤ ਨੂੰ ਖੰਘ ਮੈਨੂੰ ਵੀ ਕਮਲਾ ਕਰ ਦੇਣਾ ਸੀ। ਉਹਨੂੰ ਮੈਂ ਕਿਹਾ ਮੇਰੇ ਨਾਲ ਮੁੱਕੋ,
ਉਹ ਹੁਣ 3-4 ਭਰਾ ਆਪਸ ਚ ਸਲਾਹ ਕਰਕੇ ਬਹਿ ਗਿਆ ਤੇ ਉਹ ਕਹਿਣ ਜੀ ਰੁਪਈਆ 500 ਪਾ ਕੇ ਤੇ 2000 ਰੁਪਈਆ ਬਾਬੇ ਨੂੰ ਛੁਡਾ ਕੇ ਲਿਆਓ। ਮੈਂ ਕਿਹਾ ਬਾਬਾ ਥਾਣੇ 'ਚ ਵਾ, ਬਾਬਾ ਯੂਸੀ ਕੋ ਵਾ, ਵੱਡੀ 2000 ਰੁਪਏ 2000 ਰੁਪਇਆ ਯੂਸੀ ਕੋ ਵਾ, ਥਾਣੇ 'ਚ ਨਹੀਂ ਜਿਹੜਾ 2000 ਹੈਗਾ। ਬਾਬਾ ਕਿਹੜਾ ਤੁਹਾਡਾ ਕਿਹੜਾ ਕੋਈ ਕਿਸੇ ਨਜਾਇਜ਼ ਫਰੋਸ਼ 'ਚ ਫੜਿਆ ਗਿਆ? 28,000 ਕਿੰਨੇ ਮੰਗੇ ਸੀ? ਮੈਂ 10 ਲੱਖ ਰੁਪਈਆ। ਫੋਨ 27-28,000 ਦੇ ਉਹਨੇ ਹੁਣ ਮੈਂ ਫੋਨ ਵੀ ਇਹਨੇ ਕਿਸੇ ਉਸਤਾਦ ਜੀ ਉਹਨਾਂ ਨੇ ਨਾ ਕਹਿੰਦੇ ਸਾਨੂੰ ਆਪਸ ਚ ਮੀਟਿੰਗ ਕਰਦੇ ਕਹਿੰਦੇ ਤਨ ਤੇਰਾ 10 ਲੱਖ ਨਾ ਸਾਡਾ 2000 ਰੁਪਈਆ ਤੁਸੀਂ 2700 ਦੇਵਾਂਗੇ, ਬਣਦੀ ਗੱਲ ਮੁਨਾਸਬ ਕਰ। ਮੁਨਾਸਬ। ਉਧਰੋਂ ਹੁਣ ਮੈਂ ਦੇਖਿਆ, ਮੈਂ ਕਿਹਾ ਯਾਰ ਇਹਨੇ 500 ਰੁਪਈਆ 700 ਵਧਾ ਦਿੱਤਾ ਵਾ ਯੂਸੀ, ਤੂੰ ਵੀ ਕੁਛ ਘਟਾ, ਤੂੰ ਵੀ ਘਟਾ ਬਣਦਾ ਤੇਰਾ ਵੀ ਹੈ। ਬਿਲਕੁਲ। ਮੈਂ ਕਿਹਾ ਗੱਲ ਸੁਣ ਲਓ, ਰੁਪਈਆ ਤੁਹਾਡੇ ਬੁੜੇ ਕੋ ਮੈਂ ਤੁਹਾਡੇ ਬੁੜੇ ਦਾ ਜਿਹੜਾ ਕਿਡਨੈਪ ਕੀਤਾ ਉਹਨਾਂ ਦਾ ਰੁਪਈਆ 5 ਲੱਖ ਦੇ ਦਿਓ ਤੇ ਬਾਬਾ ਲੈ ਜਾਓ। ਬਾ ਫਾਈਨਲ ਆਖਰੀ ਗੱਲ ਆ। ਮੈਂ ਅੱਧੋ ਅੱਧ ਕਟੌਤੀ। ਉਹ ਯਾਰ ਉਹਨਾਂ ਨੇ ਵੀ 700 ਵਧਾ ਹੀ ਦਿੱਤਾ ਸੀ। ਹਾਂ ਇਹ ਮੈਂ ਕਿਹਾ ਮੈਂ ਵੀ ਘਟਾਵਾਂਗਾ। ਬੜਾ ਭਾਈ ਕਿਆ ਹੁਆ? ਮੈਂ ਨਾ ਤੇਰੇ ਮਾਰ ਕੇ ਦੰਦ ਬਾਹਰ ਕਰਦੇ, ਚੁੱਪ ਕਰਕੇ ਸੁਣੀ ਜਾ ਬਸ ਗੱਲ। ਗੱਲ ਬਹੁਤ ਵੱਡੀ ਹੋਣ ਦੀ। ਥੋੜਾ आगे आ जाओ और ऐसे ही। ਫਿਰ ਤੁਸੀਂ ਮੈਨੂੰ ਭੇਜ ਦੇਣਾ, ਇਹ ਤੋਂ ਅੱਗੇ ਨਹੀਂ ਆ ਰਹੇ। ਥੋੜਾ ਅੱਗੇ ਆ ਯਾਰ। अच्छा ਮੈਂ ਉਸਤਾਦ ਜੀ ਅੱਲਾ ਖੈਰ ਕੀਤਾ, ਉਹਨਾਂ ਨੂੰ ਫੋਨ ਮਿਲਾਇਆ। ਉਹ ਕਹਿੰਦੇ ਜੀ ਰੁਪਈਆ ਸਾਡੇ ਕੋਲ 2700 ਹੀ ਆ, ਅੱਗੇ ਤੁਹਾਡੀ ਮੌਜ ਆ। ਮੈਂ ਦਿਲ 'ਚ ਸੋਚਿਆ, ਮੈਂ ਕਿਹਾ ਯਾਰ ਠੀਕ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਠੀਕ ਆ, ਮੈਂ ਬਾਬਾ ਲੈ ਕੇ ਆਣਾ ਵਾ, ਤੁਸੀਂ ਰੁਪਈਏ ਤਿਆਰ ਰੱਖੋ। ਕਹਿੰਦੇ 1 ਮਿੰਟ ਭਾਈ ਪੂਰੀ ਗੱਲ ਸੁਣੋ, ਤੁਹਾਨੂੰ ਅਸੀਂ 700 ਰੁਪਈਆ ਹੁਣ ਦੇਵਾਂਗੇ, 500 ਰੁਪਈਆ ਮਹੀਨਾ ਬਾਅਦ 'ਚ ਜਾਵਾਂਗੇ, 2000 ਰੁਪਈਆ ਮਗਰ ਵਾ। ਉਹ ਬਾਅਦ ਚੋਂ ਉਹ ਬਾਅਦ 'ਚ 500 रुपये महीना करके देने। ਹਾਂ ਤੇ 700 ਰੁਪਈਆ ਤੈਨੂੰ 500 ਹੁਣ ਤੈਨੂੰ ਦੇ ਦਿੰਨੇ ਆ। वाह भी वाह, तू कहता चोरी कारपोरेशन वाले का किडनैपर। ਕੋਈ ਜ਼ਮਾਨਤੀ ਨਹੀਂ ਮੰਗਿਆ ਉਹਨਾਂ ਨੇ? ਕੋਈ ਜ਼ਮਾਨਤ ਜ਼ਮੂਨਤ ਨਹੀਂ। ਮੈਂ ਕਿਹਾ ਉਸਤਾਦ ਜੀ ਨੂੰ ਤਾਂ ਫਾਰਕ ਕਰਾਈਏ, ਜਿਹੜਾ ਹੁੰਦਾ ਉਹੀ ਸਹੀ। ਮੈਂ ਰਕਸ਼ਾ ਕਰਾਇਆ 500 ਰੁਪਏ ਸਿੱਧਾ ਉਹਦੇ ਬੂਹੇ ਮੂਹਰੇ। 500 ਉਹਨਾਂ ਕੋਲੋਂ ਲਿਆ, 200 ਮੈਂ ਆਪਣੇ ਕੋਲੋਂ ਪਾ ਕੇ ਤੇ ਰਕਸ਼ੇ ਵਾਲੇ ਨੂੰ ਪੂਰਾ ਕੀਤਾ ਔਖਾ ਸੌਖਾ। 200-250 ਦਾ ਮੈਂ ਰਕਸ਼ਾ ਵਾਪਸੀ ਤੇ ਫੇਰ ਕਰਾਉਣਾ ਸੀ ਜਾਣ ਲਈ ਘਰ। ਯਾਨੀ ਕਿ ਮੇਰਾ ਛੱਡਣ ਆਉਣ ਦੇ ਵਿੱਚ 300 ਰੁਪਇਆ ਹੋਰ ਮਜ਼ੀਦ ਲੱਗ ਗਿਆ। ओके 700 उन्होंने दिता, 500 ਦਿੱਤਾ ਜੀ ਉਹਨਾਂ ਨੇ। 500 उन्होंने दिता। ਹਾਂਜੀ 500 ਨੇ, ਬਾਕੀ ਸਾਰੇ ਮੇਰੇ ਹੀ ਲੱਗੇ। ਯਾਨੀ ਕਿ ਉਹ ਬਾਬਾ ਮੈਨੂੰ ਟੋਟਲ ਪੈ ਗਿਆ 31,000 ਚ। 31000 PCO ਵਾਲੇ ਦਾ, 27000 PCO ਵਾਲੇ ਦਾ, 3-4 ਹਜ਼ਾਰ ਦਾ ਸਾਡਾ ਰਾਸ਼ਨ ਪਾਣੀ ਖਾਦਾ ਉਹਨੇ। ਠੀਕ ਆ। ਫਿਰ 2-3 ਫਿਰ 150 ਮੈਨੂੰ ਰਾਣੀ ਜੂਸ ਵੀ ਪਿਆਏ 2 ਵਾਰੀ। ਘਟਿਆ ਉਹਦਾ ਦਿਲ ਵੀ ਘਟਿਆ ਅੰਤਰੇ ਦਾ, ਕਿਤੇ ਸੱਚੀ ਮੁੱਚੀ ਘਟ ਜਾਂਦਾ ਉਹਦਾ ਹੈ। ਕਿਆ ਹੁਆ? 2-3 ਡੱਬੇ ਉਹਨੂੰ ਰਾਣੀ ਜੂਸ ਦੇ ਪਿਆਏ ਜੀ। ਇਹ ਸਾਰੇ ਪਾ ਕੇ ਮੈਡੀਸਨ ਦੇ ਪੈਸੇ ਪਾ ਕੇ ਨਾ ਕੋ ਰੁਪਈਆ 21,000 ਤੋਂ 3,000 ਹੋਰ ਪਾ ਲਓ, ਕਿੰਨਾ ਬਣਦਾ ਭਲਾ? ਉਹ 31,000 जिन्ना भी बन रहा तू छाड़ आया, 3000 ਬਣ ਗਿਆ। छाड़ आया। ਹਾਂ ਬਾਬੇ ਨੂੰ शुक्र मुक्की गल। ਬਾਬੇ ਨੂੰ ਮੈਂ ਜਾਨ ਚੜਾਈ। ਉਹ ਉਸਤਾਦ ਜੀ ਮੈਂ ਨਾ घर आ गया बाबा। ਘਰ ਆ ਗਿਆ, ਥੱਕ ਹਾਰ ਕੇ ਮੈਂ ਪੈ ਗਿਆ। ਮੈਂ ਕਿਹਾ ਯਾਰ ਰਾਤ ਮੈਂ ਏਦਾਂ ਸੋਚਿਆ, ਮੈਂ ਕਿਹਾ ਯੂਸੀ ਬਹੁਤ ਹੋ ਗਈ। ਘਾਟਾ ਉਹ ਵੱਡਾ ਬੰਦਾ ਘੇਰ ਕੋਈ ਪੈਸੇ ਜਿਹਦੇ ਪੂਰੇ ਪੈਸੇ ਵੀ ਹੈ ਨਹੀਂ, ਟਾਈਮ ਜ਼ਰੂਰਤ ਇਹ ਨਹੀਂ। ਉਦਾਂ ਤੈਨੂੰ ਬਾਅਦ ਹੀ ਜਾਂਚ ਆ ਗਈ। ਜਾਂਚ ਆ ਗਈ ਸਾਡੀ। ਸਵੇਰ 8-9 ਵਜੇ ਨਾ ਮੈਨੂੰ ਤੜਕੇ ਜਿਵੇਂ ਕਿ 7-8 ਵਜੇ ਵਾਲਾ ਖੁੱਲੀ ਤੇ ਮੈਨੂੰ ਫੋਨ ਟਨ ਫੋਨ ਕਰ ਅਗਲੇ ਦਿਨ। ਮੈਂ ਕਿਹਾ ਲੈ ਵੀ ਯੂਸੀ ਪੜ ਬਿਸਮਿਲ੍ਲਾ, ਇਗਨੋਰ ਜਿਹਾ ਨੰਬਰ ਆ ਕੇ ਮੈਂ ਇੰਜ ਕਰਕੇ ਚੁੱਕਿਆ ਵਾ। ਮੈਂ ਕਿਹਾ ਹੈਲੋ, ਤੇ ਉਹੀ ਬਾਬਾ, ਹੈਲੋ ਮੈਂ ਬਾਬਾ ਬੋਲ ਰਿਹਾ। ਆਹੋ ਆਖਿਆ ਅੱਜ ਦੂਜਾ ਦਿਨ ਵਾ, ਅੱਜ ਨਹੀਂ ਕਿਡਨੈਪ ਕਰਨਾ। ਮੈਂ ਹੈਰਾਨ, ਮੈਂ ਕਿਡਨੈਪ ਦਾ ਟਰੂ ਮਨਾ ਰਿਹਾ ਬਾਬਾ। ਮੈਂ ਕਿਹਾ ਇਹਦਾ ਕੀ ਦਿਲ ਲੱਗਾ ਮੇਰੇ ਨਾਲ ਵੀ ਦੂਸਰੇ ਦਿਨ ਵੀ ਹੈ। ਹੋਰ ਮੇਰਾ ਭਾਈ ਹਾਰਾ ਹੋ ਗਿਆ ਭਾਈ। ਮੈਂ ਪਰਪਰ ਤੌਰ ਤੇ ਮੈਂ ਖਿਜੀ ਜਾਵਾਂ ਉੱਤੇ। ਮੈਂ ਕਿਹਾ ਯਾਰ किहदे तौर पे? ਪਰਪਰ ਤੌਰ ਤੇ प्रॉपर ਆਹੋ ਉਸਤਾਦ ਜੀ ਇਹੀ ਹੁੰਦੇ ਲੱਗ प्रॉपर तौर पे। ਉਸਤਾਦ ਜੀ ਮੈਂ ਹੋਰ ਉੱਤੇ ਨਾ ਖਿਜੀ ਜਾਵਾਂ। ਮੈਂ ਕਹਾਂ ਉਹ ਮੈਂ ਫੋਨ ਬੰਦ ਕਰਾਵਾਂ ਤੇ ਉਹ ਮੈਨੂੰ ਸ਼ਰਾਰਤਾਂ ਸਮਝ ਕੇ ਮਿਸ ਕਾਲ ਨਾ ਮਾਰੀ ਜਾ। ਮੈਂ ਉਹਨੂੰ ਕਿਹਾ, ਮੈਂ ਕਿਹਾ मैसेज भी कर रहा है यूसी को, मिस यू बाबा, मेरी नौ ਨੂੰ मेरा सलाम कही। ਬਾਬੇ ਨੂੰ ਗੇਟ ਲੱਭ ਗਈ। ਬਾਬਾ ਰਿਸ਼ਤੇਦਾਰ ਹੋ ਗਿਆ। ਬਾਅਦ ਚ ਇਹਨਾਂ ਦੇ ਜਿਹੜੇ ਵਿਆਹਾਂ ਸ਼ਾਦੀਆਂ ਤੇ ਵੀ ਆਉਂਦਾ ਰਿਹਾ ਉਹ। ਮਿਲਣੀਆਂ ਕਰਦਾ ਸੀ। ਬਾਬਾ ਇਹਨਾਂ ਦੇ ਕੁੰਡਾ ਖੜਕਾ ਕੇ ਭੱਜ ਤੋ ਤੀਸਰੇ ਦਿਨ ਨੇ ਕੀ ਡਰਾਮਾ ਕੀਤਾ, ਜਿਸ ਪੀਸੀਓ ਚ ਮੈਨੂੰ ਲੁਕੋਇਆ ਸੀ ਉੱਥੇ ਆਪੇ ਜਾ ਕੇ ਮੇਰੇ ਨਾਂ ਤੇ ਪਤਾ ਨਹੀਂ ਫੇਰ ਕਿਹਨੂੰ ਫੋਨ ਕਰਦਾ ਰਿਹਾ। ਉਹ ਲਿਖੀ ਜਾਣ ਡਿਆ, ਉਹ ਮੈਨੂੰ ਲੱਭ ਰਿਹਾ ਪੀਸੀਓ ਵਾਲਾ। ਉਹ ਕਹਿ ਰਿਹਾ ਯੂਸੀ ਮੈਂ ਨਹੀਂ ਤੇਰਾ ਛੱਡਣਾ, ਤੇਰਾ ਤਾਇਆ ਫੋਨ ਕਰ ਗਿਆ। ਉਹਨੂੰ ਕਹਿੰਦਾ ਮੈਂ ਉਹਦਾ ਤਾਇਆ ਸਕਾ ਤਾਇਆ। ਗੱਲ ਸੁਣਾਈ। ਹਾਂ ਘਰ ਆਣ ਕੇ ਮੇਰੇ ਸੋਹਣਾ ਕੁੜੀਏ ਰੋਟੀ ਦਾ ਬੰਦੋਬਸਤ ਕਰੀ। ਯੂਸੀ ਕਹਿੰਦਾ ਤਾਇਆ ਤਾਂ ਦਿੱਤੇ ਰਹਿਣੀ ਆਪੇ ਹੀ।
ਤੇਰੀ ਕਿਡਨੈਪਿੰਗ ਫਸ ਗਈ। ਮੈਂ ਉਹ ਤੁਸੀਂ ਕਿਹਾ ਨਹੀਂ ਜਿਹੜਾ ਵਾਕਿਆ ਉਹ ਕਿਡਨੈਪ ਐਸਾ ਹੋਇਆ ਵਾ ਕਿ ਉਹ ਕਰਿਆਨੇ ਵਾਲੇ ਦਾ ਵੀ ਮੇਰੇ ਸਿਰ ਪੈਸਾ ਕਰ ਗਿਆ ਜਾਣ ਲੱਗਾ, ਪੀਸੀ ਵਾਲੇ ਦਾ ਵੀ ਕਰ ਗਿਆ, ਕਿਤੇ ਰਹਿੰਦਾ ਸੀ ਜਿੱਥੋਂ ਮੈਂ ਉਹਨੂੰ ਚੁੱਕਿਆ ਕਿਸੇ ਮਾਰਕੀਟ ਉਹਨੂੰ ਮੈਂ ਚੁੱਕਿਆ ਵਾ। ਤੇ ਹੈਗਾ ਵੀ ਮਾੜੇ ਘਰ ਦਾ ਹੀ ਸੀ। ਹੈ ਵੀ ਮਾੜੇ ਉਹ ਘਰ ਦੇ ਉਹਨੂੰ ਕਿਤੇ ਚਾਹੁੰਦੇ ਸੀ ਸਾਡੇ ਕੋਲੋਂ ਕਿਹੜੀ ਘੜੀ ਬਾਬੇ ਦੀ ਜਾਨ ਛੁੱਟ ਜਾਏ। ਉਹਨੂੰ ਅੱਗੋਂ ਟੱਕਰ ਗਿਆ ਯੂਸੀ ਬਦਮਾਸ਼। ਯੂਸੀ ਬਦਮਾਸ਼ ਨੇ ਜਿੱਥੇ ਜਿੱਥੇ ਉਹਨੂੰ ਕਿਡਨੈਪ ਕੀਤਾ ਸੀ ਉਹਨੇ ਆਪਣਾ ਉੱਥੇ ਉਧਾਰ ਲਾ ਲਿਆ ਯੂਸੀ ਦੇ ਨਾਂ ਤੋਂ। ਘਰ ਵੀ ਮੇਰੇ ਇੰਜ ਆ ਰਿਹਾ ਕਿ ਜਿੱਦਾਂ ਸਾਡੇ ਘਰ 'ਚ ਸਿਆਣਾ ਹੀ ਇਹ ਆ, ਬੜੇ ਸਕੂਨ ਨਾਲ ਟਾਈਮ ਸਿਰ ਰੋਟੀ ਖਾ ਕੇ ਜਾ ਰਿਹਾ ਉਹ। ਵਾਹ ਕੀ ਬਾਤ ਹੈ ਕਾਇਮ ਖਾਨੀ ਸਾਹਿਬ। ਅੱਛਾ ਇਹ ਤੂੰ ਇਥੋਂ ਕੀ ਸਬਕ ਹਾਸਲ ਕੀਤਾ? ਇੱਥੋਂ ਉਸਤਾਦ ਜੀ ਮੈਂ ਸਬਕ ਹਾਸਲ ਇਹ ਕੀਤਾ, ਮੈਂ ਕਿਹਾ ਯੂਸੀ ਕਿਡਨੈਪਿੰਗ ਬੰਦ, ਬਦਮਾਸ਼ੀ ਨਹੀਂ। ਇਹ ਤੇ ਤੂੰ ਇੱਕ ਟਰਾਈ ਤੇ ਹੋਰ ਕਰਦਾ ਨਾ, ਤੂੰ ਪਹਿਲੇ ਪਤਾ ਕਰੀਦਾ ਵਾ ਵੀ ਇਸ ਬੰਦੇ ਦਾ ਪਿੱਛੇ ਕੀ ਹਿਸਾਬ ਕਿਤਾਬ ਆ। ਐਵੇਂ ਨਹੀਂ ਕਿਡਨੈਪਿੰਗ ਕਰ ਲਈਦਾ ਉਸਤਾਦ ਜੀ। ਐਵੇਂ ਨਹੀਂ ਤੁਰ ਪਈਦਾ ਚਾਚੜ ਸਾਹਿਬ, ਐਵੇਂ ਨਹੀਂ ਤੁਰ ਪਈਦਾ। ਉੱਤੋਂ ਤੂੰ ਉਹਨੂੰ ਕਿਡਨੈਪ ਇੰਜ ਕੀਤਾ ਵੀ ਜਿਵੇਂ ਬਿੱਲੀ ਕੋ ਪਾਲੀ ਹੁੰਦੀ ਹੈ, ਮੂੰਹ ਕਰਕੇ ਤੇਰੇ ਮਗਰ ਨਹੀਂ ਮੈਂ ਤਾਂ ਉਹਨੂੰ ਅਦਬ 'ਚ ਕਿਹਾ, ਮੈਂ ਕਿਹਾ ਬਜ਼ੁਰਗ ਵਾ ਇਹਦੇ ਵਿੱਚ ਆ ਹੁਣ ਬਜ਼ੁਰਗ ਦੇ ਵਾਜੇ ਕੋਈ ਹੱਡੀ ਪਸਲੀ ਟੁੱਟਣ ਵਾਲੀ ਗੱਲ ਸੀ। ਮੈਂ ਅਦਬ ਵੀ ਕੀਤਾ, ਮੈਂ ਕਿਹਾ ਕਿਡਨੈਪਿੰਗ ਦੇ ਵਿੱਚ ਕਹਿੰਦੇ ਆ ਕਿ ਜਦੋਂ ਮਾਲ ਚੁੱਕੀਏ ਫਿਰ ਪੂਰਾ ਮਾਲ ਵਾਪਸ ਦਈਏ। ਹਾਂ ਉਹ ਮੈਂ ਕਿਹਾ ਕੋਈ ਲੱਤ ਮਾਰ ਟੁੱਟ ਜਾਏ ਕੌਣ ਜ਼ਿੰਮੇਦਾਰ? ਸਹੀ ਗੱਲ ਸੰਜਰਾਨੀ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ। ਕਰੋ ਗੱਲ ਤੁਸੀਂ ਸਹੀ ਕਰੋ। ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ, ਮੈਂ ਕਿਹਾ ਯਾਰ ਬਜ਼ੁਰਗੋ ਕਾਹਦੇ ਪਿਆਰ ਨਾਲ ਤੂੰ ਮਤਲਬ ਕਿਡਨੈਪ ਕੀਤਾ ਵਾ, ਤੂੰ ਪਿਆਰ ਨਾਲ ਕਾਹਦੇ ਤੋਂ ਕਹਿਣ ਡਿਆ ਤੈਨੂੰ? ਫਰੀਦ ਭਾਈ ਇਹ ਯੂਸੀ ਜਿਹੜਾ ਨਾ ਯੂਸੀ ਬਦਮਾਸ਼ ਕੀ ਹੈ ਇਹਦੇ ਆਪ ਅੰਦਰ ਇੱਕ ਦਿਲ ਵਾ। ਮੈਂ ਉਸਤਾਦ ਜੀ ਕਿਡਨੈਪਿੰਗ ਦੇ ਵਿੱਚ ਉਹਦੇ ਕੋਈ ਥੱਪੜ ਮਾਰਿਆ, ਉਹਦੇ ਨਾਲ ਵਾਦੀ ਘਾਟੀ। ਅੱਛਾ ਚਲੋ ਛੱਡ ਦੋ, ਅੱਗੋਂ ਨੀਂਦ ਆ ਰਹੀ ਹੈ, ਫਤਰਾਨੇ ਦਾ ਕੀ ਕਰਨਾ? ਫਟਰਾਨੇ ਦਾ ਕੁਛ ਨਹੀਂ, ਨੰਬਰ ਦਿਓ ਮੇਰਾ ਜਿਹਨੇ ਦੇਣਾ 100 ਬਿਸਮਿਲ੍ਲਾ ਆ ਜਾਏ। ਸਕਰੀਨ ਤੇ ਚਲਾ ਦਈਏ ਨੰਬਰ ਚਲਾਓ ਮੇਰਾ ਜਿਹਨੇ ਦੇਣਾ ਵਾ ਹਟਵੇ। ਇਹ ਕਿਹੜੀ ਗੱਲ ਬਸ ਠੀਕ ਹੋ ਯੂਸੀ ਨੇ ਨਾ ਕਦੀ ਪੰਚਾਇਤਾਂ ਦੇ ਵਿੱਚ ਲੜਾਈਆਂ ਝਗੜਿਆਂ 'ਚ ਕੁਛ ਲਿਆ ਵਾ, ਨਾ ਫਤਰਾਨੇ ਦਾ ਕੁਛ ਕਹਿਣਾ ਕਿ ਮੈਂ ਨਹੀਂ ਲੈਣਾ, ਨਖਰੇ ਕਰਾਂ ਮੈਂ ਫਤਰਾਨੇ ਕਿਉਂ ਲਵਾਂ, ਦਿਓ ਬਿਸਮਿਲ੍ਲਾ। ਇਹ ਕਿਹੜੀ ਗੱਲ ਨਹੀਂ ਇਹ ਅੱਲਾ ਨੇ ਇੱਕ ਸਬੱਬ ਹੈ। ਸਬੱਬ ਕਹਿੰਦੇ ਨੇ ਆ ਜਿਹੜਾ ਹੁੰਦਾ ਨਾ ਸਦਕਾ ਵੀ ਇਨਸਾਨਾਂ ਵਾਸਤੇ ਹੀ ਆ। ਅਸੀਂ ਐਵੇਂ ਇਹਨੂੰ ਗਾਲ ਟੈਪ ਬਣਾ ਲਿਆ ਕਿ ਮੈਂ ਸਦਕਾ ਲਵਾਂ। ਨਹੀਂ, ਇਹ ਇਨਸਾਨਾਂ ਵਾਸਤੇ ਹੀ ਆ। ਅੱਲਾ ਨੇ ਕਿਹਾ ਉਹਦਾ ਨਾਂ, ਜਿੱਦਾਂ ਕੁਛ ਚੀਜ਼ਾਂ ਨਾ ਜਿਵੇਂ ਕੁੱਤਾ ਨੂੰ ਬੜਾ ਡੀਗ੍ਰੇਡ ਜਿਹਾ ਕਰ ਲਿਆ ਕਿ ਵੀ ਕੁੱਤਾ ਨਹੀਂ ਕਹਿਣਾ ਤੇ ਇਹ ਨਹੀਂ ਕਹਿਣਾ, ਜਾਨਵਰਾਂ ਨੇ ਵੀ ਬਿੱਲੀ ਹੈ। ਇਦਾਂ ਹੀ ਸਦਕਾ, ਕਿਸੇ ਨੂੰ ਕਹਿੰਦੇ ਯਾਰ ਸਦਕਾ ਮੈਂ ਸਦਕਾ ਲੈਣਾ, ਮੈਂ ਸਦਕਾ ਖਾਣਾ ਨਾਲ। ਉਹ ਅੱਲਾ ਦੇ ਬੰਦੇ ਹਲਾਤ ਆ, ਕੋਈ ਅੱਲਾ ਮਾਫੀ ਦੇਵੇ ਸੂਰ ਦਾ ਗੋਸ਼ਤ ਆ ਵੀ ਜਿਹੜਾ ਤੁਸੀਂ ਇੰਨਾ ਮਤਲਬ ਟੈਨਸ਼ਨ ਦੇ ਵਿੱਚ ਵੀ ਅੱਲਾ ਦਾ ਨਾਜ਼ ਹੀ ਹੈ ਨਾ। ਪਾਏ ਨਾ ਅੱਲਾ ਨੇ ਵੰਡ ਕੱਢੀ ਹੈ ਨਾ। ਹੁਣ ਅੱਲਾ ਨੂੰ ਪਤਾ ਸੀ ਵੀ ਕਈਆਂ ਕੋ ਪੈਸਾ ਆਉਣਾ, ਉਹਨਾਂ ਨੇ ਨਹੀਂ ਦੇਣਾ। ਅੱਲਾ ਨੇ ਇੱਕ ਹੱਦ ਲਾਤੀ ਕਿ ਬੇਟਾ ਇਹ ਦੇਣਾ ਪੈਣਾ। ਉਸਤਾਦ ਜੀ ਇੱਕ ਇਹ ਨਾ ਦਿੱਤਾ ਤੇ ਫਿਰ ਮੈਂ ਜ਼ਬਰਦਸਤੀ ਅਗਲੇ ਅੱਲਾ ਨੇ ਉਹ ਰੱਖੀ ਹੈ ਨਾ, ਇਹਨੂੰ ਜ਼ਿਆਦਾ ਦੇ ਦਿੱਤਾ, ਇਹਨੂੰ ਘੱਟ ਦੇ ਦਿੱਤਾ, ਤੇ ਉਹਨੂੰ ਕਿਹਾ ਵੀ ਵੰਡੋ ਆਪਸ 'ਚ। ਤੇ ਜੇ ਉਹ ਵੈਸੇ ਹੀ ਕਹਿੰਦਾ ਵੀ ਦੇ ਦਿਓ, ਕੋਈ ਗੱਲ ਨਹੀਂ, ਕੋਈ ਲਾਜ਼ਮੀ ਨਹੀਂ, ਤੇ ਕਿਹਨੇ ਦੇਣਾ ਸੀ? ਯਾਰ ਮੇਰੇ ਸਾਹਮਣੇ ਅੱਜ ਕਰਕੇ ਬੰਦੇ ਨੇ ਨਾ ਫਿਰ ਵੇਲਾ ਤੂੰ ਉਸ ਰੱਬ ਦੀ ਤੂੰ ਚੈੱਕ ਕਰ ਉਹਦੀ ਹਿਕਮਤ। ਉਹਨੇ ਕਿਹਾ ਸਦਕਾ ਤੂੰ ਇਹਨੂੰ ਇਹ ਦੇਣਾ ਵਾ, ਮਤਲਬ ਸਦਕਾ ਤੂੰ ਇਹਨੂੰ ਦੇਣਾ ਵਾ, ਜਾਂ ਤੂੰ ਕੋਈ ਗੋਸ਼ਤ ਕਰਕੇ ਬੱਕਰਾ ਉਹ ਵੀ ਗਰੀਬਾਂ ਨੂੰ ਦੇਣਾ। ਸਦਕਾ ਤੂੰ ਦੇਣਾ ਵਾ, ਖਾਣਾ ਉਹਨਾਂ ਨੇ ਆ, ਲੇਕਿਨ ਬਲਾਵਾਂ ਤੇਰੀਆਂ ਮੈਂ ਟਾਲ ਦੇਣੀਆਂ। ਇਹ ਕਿਆ ਸੀ? ਇਹ ਕਾ ਸਾਡਾ ਇਨਸਾਨ। ਵਾਹ ਵਾਹ ਸੁਭਾਨ ਅੱਲਾਹ ਉਸਤਾਦ ਜੀ, ਬਹੁਤ ਵੱਡੀ ਗੱਲ। ਉਹਨੇ ਤਾਂ ਨਹੀਂ ਖਾਣਾ, ਨਾ ਰੱਬ ਨੇ ਗੋਸ਼ਤ ਖਾਣਾ, ਨਾ ਰੱਬ ਨੇ ਕੋਈ ਪੈਸੇ ਯੂਜ਼ ਕਰਨੇ, ਨਾ ਰੱਬ ਨੇ ਕੋਈ ਕਰਨਾ। ਉਹਨੇ ਕਹਿਣਾ ਤੂੰ ਇਹਨੂੰ ਦੇ ਦੇ, ਤੇਰਾ ਮੈਂ ਵੇਖੀ ਓਕੇ ਕਰ ਦਿਆਂਗਾ ਸਿਸਟਮ। ਇਹ ਕੈਸੀ ਉਹਦੀ ਵੰਡ ਆ, ਹਨਾ? ਸੁਭਾਨ ਅੱਲਾਹ। ਤੇ ਕੀ ਫਿਰ ਪ੍ਰੋਗਰਾਮ ਆ? ਦਿਓ ਤੁਹਾਡੀਆਂ ਬਲਾਵਾਂ ਅੱਲਾਹ ਲਾਏਗਾ, ਕੋਈ ਟੈਨਸ਼ਨ ਤੇ ਜੇ ਬਲਾਵਾਂ ਨੂੰ ਹੀ ਦੇਈ ਜਾ ਰਹੇ ਹੋ ਫਿਰ। ਮੈਂ ਬਲਾਵਾਂ ਨੂੰ ਸਦਕਾ ਦੇਈ ਜਾ ਰਿਹਾ ਤੇ ਜਿਹੜੇ ਚੰਗੇ ਬੰਦੇ ਲੱਥੀ ਜਾ ਰਹੇ। ਮੇਰਾ ਪੁੱਠਾ ਕੰਮ ਹੋਇਆ। ਰਾਸ਼ਨ ਵੀ ਇਕੱਠਾ ਕੀਤਾ ਜੀ ਭਾਈ? ਰਾਸ਼ਨ ਯਾਰ ਇੱਕ ਦੋ ਰਸ਼ ਦੇ ਵਿੱਚ ਇਕੱਠਾ ਕੀਤਾ, ਜ਼ਿਆਦਾ ਨਹੀਂ ਕੀਤਾ ਹੈਗਾ। ਐਵੇਂ ਕਹੀਏ ਗਲਤ ਗੱਲ ਨਹੀਂ ਕਰਨੀ ਹੈਗੀ, ਜਿੰਨਾ ਇਕੱਠਾ ਮੇਰੇ ਕੋਲ ਹੋ ਸਕਿਆ ਹੁਕੂਮਤ ਵਾਲੀ ਸਕੀਮ ਚੋਂ ਤੁਹਾਨੂੰ ਪੈਸੇ ਆਟਾ ਉਸਤਾਦ ਜੀ ਉੱਤੇ ਉਹਨਾਂ ਨੇ ਨਾ, ਮੈਂ ਲਿਖਿਆ ਸੀ ਮੈਸੇਜ ਇਹਨਾਂ ਨੂੰ, ਉੱਤੇ ਉਹਨਾਂ ਨੇ ਮੈਨੂੰ ਨਹਿਲ ਕਰ ਦਿੱਤਾ। ਨਾਹਲ ਤੂੰ ਅਪੀਲ ਨਹਿਲ ਉਹ ਜਿਹੜਾ ਕਹਿੰਦੇ ਵੀ ਇਹ ਹੈ ਨਹੀਂ ਤੂੰ ਫਾਰਗ, ਨਹਿਲ ਕਰ ਦਿੱਤਾ। ਨਹਿਲ। ਅੱਛਾ ਮੇਰੀ ਗੱਲ ਸੁਣ ਨਾ, ਤੂੰ ਉਹਨਾਂ ਨੇ ਕਿਤੇ ਤੇਰਾ ਬੈਂਕ ਅਕਾਊਂਟ ਦੇਖ ਲਿਆ ਵਾ ਵੀ ਉਹਦੇ ਚ ਗੇਮ ਆ, ਮੋਟਰਸਾਈਕਲ ਵੀ ਠੀਕ ਆ, ਵੈਸੇ ਵੀ ਠੀਕ ਆ? ਉਹ ਤਾਂ ਹੁਣ ਉੱਪਰਲੀ ਹਾਲਤ ਠੀਕ ਹੀ ਰੱਖਣੀ ਪੈਂਦੀ, ਦੁਨੀਆਦਾਰੀ 'ਚ ਫਿਰਨਾ ਤੁਰਨਾ ਨਹੀਂ, ਅੰਦਰੋਂ ਤਾਂ ਕਾਗਜ਼ ਵਾ। ਪਾਸਪੋਰਟ ਬਣਿਆ ਤੇ ਉੱਪਰਲੀ ਕਿਹੜੀ? ਪਾਸਪੋਰਟ ਬਣਿਆ? ਕੀ ਕਹਿਣਾ ਤੂੰ? ਫੇਰ ਨਹੀਂ ਮਿਲਣਾ ਆਟਾ। ਕਿਉਂ? ਪਾਸਪੋਰਟ ਬਣਿਆ ਇਹਦਾ, ਜਿਹਦਾ ਪਾਸਪੋਰਟ ਬਣਿਆ ਉਹਨੂੰ ਆਟਾ ਨਹੀਂ ਮਿਲੇ। ਜੀ ਸਕਸੈਨਾ ਸਾਹਿਬ, ਇਹ ਕੀ ਗੱਲ ਹੋਈ? ਉਹ ਪਾਸਪੋਰਟ ਤੋਂ ਮੁਰਾਦ ਜਿਹੜਾ ਬੰਦਾ ਬਿਰੋਨੇ ਮੁਲਕ ਸਫ਼ਰ ਕਰਕੇ ਆ ਸਕਦਾ, ਇਹਦਾ ਮਤਲਬ ਉਹਦੀ ਅੱਛੀ ਹਾਲਤ ਨਹੀਂ। ਇੱਕ ਹੋ ਸਕਦਾ ਉਹਦਾ ਪੁਰਾਣਾ ਪਾਸਪੋਰਟ ਬਣਿਆ ਹੋਵੇ, ਵਿਚਾਰਾ ਇਸ ਟਾਈਮ ਉਹਦੇ ਹਾਲਾਤ ਮਾੜੇ ਹੋ। ਜਿਹੜਾ ਵੀ ਆ ਉਹ ਪੁੱਛਦੇ ਆ ਪਾਸਪੋਰਟ ਬਣਿਆ ਵਾ। ਨਹੀਂ ਇਹ ਕੀ ਗੱਲ ਹੋਈ? ਉਹਦੀ ਨਿਸਬਤ ਉਹ ਵੇਖੋ ਨਾ ਜਿਹੜੇ ਸਾਰੀ ਉਮਰ ਪਾਸਪੋਰਟ ਬਣਾਉਣ ਦੀ ਹਿੰਮਤ ਨਹੀਂ। ਯਾਰ ਇੱਥੇ ਅਰਬਾਂਪਤੀ ਲੋਕ ਨੇ ਜਿਨ੍ਹਾਂ ਦਾ ਪਾਸਪੋਰਟ ਨਹੀਂ ਤੇ ਬਣਿਆ, ਹਾਲਾਤ ਖਰਾਬ। ਤੇ ਇੱਥੇ ਐਸੇ ਗਰੀਬ ਨੇ ਵਿਚਾਰੇ, ਅੱਜ ਤੋਂ 10 ਸਾਲ ਪਹਿਲੇ ਕਿਤੇ ਤੂੰ ਸਾਊਦੀ ਅਰਬ ਗਿਆ ਵਾ, ਤੇਰਾ ਪਾਸਪੋਰਟ ਬਣਿਆ, ਤੂੰ ਬਾਹਰ ਮਤਲਬ ਕਿ ਕੋਈ ਲੈਂਡਲਾਰਡ ਬਣ ਕੇ ਗਿਆ, ਮਜ਼ਦੂਰੀ ਕਰਨ ਗਿਆ, ਆ ਕੇ ਤੇਰੇ ਹਾਲਾਤ ਡਾਊਨ ਹੋ ਜਾਣ ਤੇ ਤੈਨੂੰ ਪੁੱਛਣ ਤੇਰਾ ਪਾਸਪੋਰਟ ਬਣਿਆ, ਘਰ ਤੇਰੇ ਖਾਣ ਨੂੰ ਨਾ ਹੋਵੇ, ਤੂੰ ਕਹੇ ਹਾਂਜੀ ਬਣਿਆ, ਤੂੰ ਕਹਿਣਾ ਨਹੀਂ ਭਾਜੀ ਉਹਨਾਂ ਨੇ ਦੇਣਾ। ਤੇ ਇੱਕ ਬੰਦਾ ਹੁੰਦਾ ਵਾ ਉਹ ਸਾਰਾ ਕੁਝ ਹੈਗਾ, ਪਾਸਪੋਰਟ ਉਹਦਾ ਨਹੀਂ ਬਣਿਆ,
ਤੇ ਉਹਨੂੰ ਦੇਈ ਜਾਣ, ਇਹ ਤਾਂ ਕੋਈ ਲੌਜੀਕ ਨਹੀਂ ਯਾਰ। ਨਹੀਂ, ਜਦੋਂ ਉੱਪਰਲੇ ਲੈਵਲ ਤੇ ਸੋਚਦੇ ਨੇ ਨਾ, ਉਹ ਗੁਰਬਤ ਦੀ ਲਕੀਰ ਸੋਚਦੇ ਨੇ ਕਿ ਇਹਦੇ ਤੋਂ ਥੱਲੇ ਕਿੰਨੇ ਨੇ, ਇਹਦੇ ਤੋਂ ਉੱਤੇ ਕਿੰਨੇ। ਨਹੀਂ ਤੇ ਇਹ ਜਿਹੜੇ ਬੰਦੇ ਦਾ ਸੌਰੀ ਇਹ ਕੀ ਲੌਜੀਕ ਆ ਵੀ ਪਾਸਪੋਰਟ ਬਣਿਆ ਤੇ ਇਹਦੇ ਕੋਲ ਸਾਰਾ ਕੁਝ ਹੈਗਾ? ਪਾਸਪੋਰਟ ਬਣਿਆ ਵਾਲਾ ਬੰਦਾ ਜਿਹੜਾ ਉਹ ਇੰਨੀ ਪਾਵਰ ਰੱਖਦਾ ਸੀ ਤੇ ਉਹ ਪਾਸਪੋਰਟ ਬਣਾ ਲਿਆ। ਇਸੇ ਤਰ੍ਹਾਂ ਜਿਵੇਂ ਸਿਗਰਟ ਪੀਣ ਵਾਲਾ, ਸਿਗਰਟ ਇੱਕ ਯਾਸ਼ੀ ਆ, ਹਰ ਉਹਦੇ ਤੇ ਟੈਕਸ ਲੱਗੇਗਾ, ਉਹਦੇ ਤੇ ਲੱਗੇਗਾ। ਭਾਈ ਜਾਨ ਮੈਂ ਇੱਥੋਂ ਲੈ ਕੇ ਗਿਆ ਬੰਦਿਆਂ ਨੂੰ, ਬੜਿਆਂ ਬੰਦਿਆਂ ਨੂੰ ਦੁਬਈ ਲੈ ਗਿਆ, ਪਾਸਪੋਰਟ ਪਹਿਲੀ ਵਾਰੀ ਮੈਂ ਬਣਵਾਇਆ, ਤੁਹਾਡਾ ਵੀ ਮੈਂ ਬਣਵਾਇਆ। ਇੱਕ ਮਿਸਾਲ ਆ, ਇੱਥੇ ਮੈਂ ਹੋਰ ਬੜਿਆਂ ਨੂੰ ਲੈ ਕੇ ਗਿਆ, ਜਾਂ ਤੂੰ ਲੈ ਜਾਏ ਕਿਸੇ ਨੂੰ, ਜਾਂ ਮੁਲਾਜ਼ਮ ਨੂੰ ਲੈ ਜਾਏ, ਪਾਸਪੋਰਟ ਬਣਾ ਕੇ ਚੱਲਦੇ। ਇਹਦੀ ਮੈਨੂੰ ਲੌਜਿਕ ਨਹੀਂ ਸਮਝ ਆਈ ਕਿ ਪਾਸਪੋਰਟ ਵਾਲੇ ਨੂੰ ਅਮੀਰ ਹੀ ਸਮਝਿਆ ਜਾਂਦਾ, ਜਾਂ ਇਹ ਸਮਝਿਆ ਜਾਂਦਾ ਕਿ ਬਾਹਰ ਦੇ ਮੁਲਕੋਂ ਫਿਰ ਕੇ ਆਇਆ ਤੇ ਇਹਦਾ ਪਾਸਪੋਰਟ ਬਣਿਆ। ਸਰ ਇਹ ਨਹੀਂ ਹੁੰਦਾ ਕਿ ਉਹਨੂੰ ਅਮੀਰ ਸਮਝਿਆ ਜਾਂਦਾ, ਉਹਦੇ ਚੋਂ 70% ਉਹ ਲੋਕ ਨੇ ਜਿਹੜੇ ਕਮਾਲ ਲੈਂਦੇ ਨੇ, ਅਰਨਿੰਗ ਕਰਕੇ ਆਉਂਦੇ ਨੇ। ਲੇਕਿਨ ਉਹਦਾ ਪਾਸਪੋਰਟ ਨਾਲ ਤਾਲੁਕ ਨਹੀਂ ਨਾ, ਉਹਦੀ ਕੋਈ ਹੋਰ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜਾਂਚ ਪੜਤਾਲ ਉਹਦੇ ਚ ਇਹ ਵਾ ਕਿ ਜਿਹੜੇ ਪਾਸਪੋਰਟ ਤੋਂ ਬਗੈਰ ਉਹ ਇੰਨਾ ਗੇੜਾ ਦਿੰਦੇ ਨੇ, ਤੇ ਫਿਰ ਉਹ ਭਾਜੀ ਪਾਸਪੋਰਟ ਮਸਲਨ ਮੈਨੂੰ ਬਣਾਏ ਨੂੰ 10 ਸਾਲ ਹੋ ਗਏ, ਉਹ ਇੱਥੇ ਹੀ ਐਕਸਪਾਇਰ ਹੋ ਗਿਆ, ਮੇਰੇ ਕੋਲੋਂ ਕਿਤੇ ਜਾ ਹੀ ਨਹੀਂ ਯਾਰ ਹੋਇਆ। ਅੱਲਾ ਦੇ ਬੰਦੇ, ਹਾਂ ਇਹ ਹੋ ਸਕਦਾ ਵੀ ਪਾਸਪੋਰਟ ਤੇ ਦੇਖੋ ਵੀ ਇਹ ਕਿੱਥੇ ਕਿੱਥੇ ਗਿਆ। ਹਾਂ ਫੇਰ ਇਹ ਜੀ ਅਮਰੀਕਾ ਵੀ ਗਿਆ, ਯੂਕੇ ਵੀ ਫਿਰ ਰਿਹਾ, ਦੁਬਈ ਵੀ ਗਿਆ, ਫਲਾਂ ਵੀ ਗਿਆ। ਯਾਰ ਤੂੰ ਇੰਨੇ ਮੁਲਕਾਂ 'ਚ ਗਿਆ ਭਾਈ, ਤੈਨੂੰ ਕਾਹਦਾ ਆਟਾ ਦਈਏ? ਉਹਨੇ ਪਹਿਲੀ ਤਾਂ ਗੱਲ ਆ, ਉਹਨੇ ਲੈਣ ਹੀ ਨਹੀਂ ਜਾਣਾ ਪਾਸਪੋਰਟ। ਅਗਰ ਤੇਰਾ ਬਣਿਆ ਵੀ ਆ ਤੇ ਉਹ ਤੇਰਾ ਤੂੰ ਗਿਆ ਹੀ ਨਹੀਂ ਕਦੀ, ਜਾਂ ਜੇ ਕਿਤੇ ਗਿਆ ਤੇ ਆ ਕੇ ਹਾਲਾਤ ਮਾੜੇ ਹੋ ਗਏ, ਤੇ ਇਹ ਤਾਂ ਕੋਈ ਇਨਸਾਫ ਨਹੀਂ ਵੀ ਤੇਰਾ ਪਾਸਪੋਰਟ ਬਣਿਆ। ਉਹ ਨਹੀਂ ਨਾ ਇਹ ਤੁਸੀਂ ਚੀਜ਼ ਦੱਸੋ ਕਿ ਦੇਖਦੇ। ਕਿਹੜਾ ਤਰੀਕਾ ਹੋਏਗਾ ਕਿ ਕਿੱਦਾਂ ਪਤਾ ਲੱਗੇ ਆ ਬੰਦਾ ਮੁਸਤਹਿਕ ਵਾ ਤੇ ਆ ਬੰਦਾ ਨਹੀਂ ਮੁਸਤਹਿਕ? ਦੱਸੋ ਕੋਈ। ਨਹੀਂ, ਇਹਦਾ ਕੋਈ ਵੀ ਤਰੀਕਾ ਨਹੀਂ ਹੈਗਾ। ਜਾਂ ਉੱਥੇ ਜਦੋਂ ਤੁਸੀਂ ਬੈਠੇ ਹੋ, ਹਾਂ ਇਹਦਾ ਤਰੀਕਾ ਹੈਗਾ ਕਿ ਤੁਸੀਂ ਉਹਦਾ ਤੁਹਾਡਾ ਬੈਂਕ ਅਕਾਊਂਟ, ਇੱਕ ਬੰਦਾ ਆਪਣਾ ਆਈਡੀ ਕਾਰਡ ਦਿੰਦਾ ਨਾ, ਤੁਸੀਂ ਤਾਂ ਮਸ਼ੀਨ ਰੱਖੀ, ਤੁਸੀਂ ਆਈਡੀ ਕਾਰਡ ਮਾਰੋ, ਸਾਰੇ ਬੈਂਕਾਂ ਵਾਲੇ ਤੁਹਾਨੂੰ ਦੱਸ ਦੇਣਗੇ ਕਿ ਭਾਣਾ ਇਸ ਨੰਬਰ ਦੇ ਇਹ ਅਕਾਊਂਟ ਹੈਗਾ, ਇਸ ਅਕਾਊਂਟ 'ਚ ਇੰਨੇ ਪੈਸੇ ਡਿਟੇਲ, ਜਾਂ ਇਸ ਅਕਾਊਂਟ 'ਚ ਹੈ ਹੀ ਨਹੀਂ ਪੈਸੇ, ਇੰਨੇ ਸਾਲਾਂ ਤੋਂ ਆਏ ਨਹੀਂ। ਅੱਛਾ, ਉਸ ਤੋਂ ਬਾਅਦ ਫਿਰ ਉਹਦੇ ਪਾਸਪੋਰਟ ਦੀ ਹਿਸਟਰੀ ਵੀ ਦੱਸਦੇ। ਪਾਸਪੋਰਟ ਅਗਰ ਹੈਗਾ ਤੇ ਦੇਖੋਗੇ ਪਾਸਪੋਰਟ ਦੀ ਉਹ ਕੀ ਆ, ਨਹੀਂ ਪਾਸਪੋਰਟ ਦੀ ਵੈਲਿਊ ਕੀ, ਮਤਲਬ ਕੀ ਹਿਸਾਬ, ਕਿੱਥੇ ਕਿੱਥੇ ਬੰਦਾ ਗਿਆ, ਅਮਰੀਕਾ ਗਿਆ, ਆਸਟ੍ਰੇਲੀਆ ਗਿਆ, ਲੰਡਨ ਗਿਆ, ਕੈਨੇਡਾ ਗਿਆ, ਉੱਥੇ ਟੰਪਾ ਲੱਗੀਆਂ ਜਾਂ ਇੱਕੋ ਵਾਰੀ ਇੱਕ ਜਗ੍ਹਾ ਤੇ ਗਿਆ ਤੇ ਬਸ ਉਸ ਤੋਂ ਬਾਅਦ ਆ ਗਿਆ। ਤੇ ਔਰ ਗਿਆ ਵੀ 7 ਸਾਲ ਪਹਿਲੇ ਆ, ਤੇ ਹੋ ਸਕਦਾ ਉਹਦੇ ਇਸ ਟਾਈਮ ਹਾਲਾਤ ਮਾੜੇ ਹੋਣ। ਅੱਜ ਕੱਲ ਦੇ ਮਹੀਨੇ 'ਚ ਹਾਲਾਤ ਮਾੜੇ ਹੋ ਜਾਂਦੇ। ਬੰਦਾ ਗਿਆ ਹੀ ਨਹੀਂ, ਉਹਨੂੰ ਹਲੇ 10 ਦਿਨ ਹੋਏ। ਯਾਰ ਨਾਲੇ ਉਸਤਾਦ ਜੀ ਪਾਸਪੋਰਟ ਦੇ ਉੱਤੇ ਟੰਪਾ ਲੱਗੀਆਂ ਹੁੰਦੀਆਂ ਜਿਸ ਮੁਲਕ 'ਚ। ਉਹੀ ਕਹਿ ਰਿਹਾ ਨਾ ਕਿ ਤੁਸੀਂ ਕੁਝ ਤੇ ਪਤਾ ਕਰਾ ਸਕਦੇ ਹੋ। ਸਾਰੇ ਵੇਖੋ ਨਾ, ਤੁਸੀਂ ਇਹ ਗੱਲ ਸੋਚਣ ਦੇ ਜਿਹੜੇ ਬੰਦੇ ਉੱਤੇ ਮਾਸਟਰਮਾਈਂਡ ਬੈਠੇ ਨੇ ਨਾ, ਇਕਨੋਮੀ ਨੂੰ ਹੈਂਡਲ ਕਰਦੇ, ਉਹ ਸਾਡੇ ਨਾਲੋਂ ਕਿਤੇ ਸੋਚ ਵੱਡੀ ਰੱਖਦੇ। ਉਹਨਾਂ ਨੇ ਇਹ ਸੋਚ ਕੇ ਕਿ ਇਹਨਾਂ ਲੋਕਾਂ ਨੇ ਜਿੰਨਾ ਪਾਸਪੋਰਟ ਬਣਾ ਲਿਆ ਵਾ, ਉਹਨਾਂ ਦਾ ਇਰਾਦਾ ਤੇ ਹੈ ਸੀ ਨਾ, ਉਹਨਾਂ ਕੋਲ ਇੰਨੇ ਪੈਸੇ ਵੀ ਹੋਣੇ ਆ। ਜਿਹੜੇ ਬੰਦੇ ਦੇ ਤੋਂ ਥੱਲੇ ਆ, ਜਿਹੜੇ ਬੰਦੇ ਬਿਲਕੁਲ ਇਸ ਮਤਲਬ ਮੁਸਤਹਿਕ ਨੇ ਨਾ, ਇਹ ਉਹਨਾਂ ਲਈ ਆਟਾ ਵਾ। ਮਸਲਾ ਇਹ ਹੁੰਦਾ ਵਾ ਕਿ ਜਿਹੜੇ ਪਾਸਪੋਰਟ ਬਣਾ ਕੇ ਜਾਂ ਦੂਸਰੇ, ਉਹ ਵੀ ਪੈਸੇ ਉਹਨਾਂ ਲਈ ਆਟਾ ਨਹੀਂ ਆ, ਆਟਾ ਉਹਨਾਂ ਲਈ ਆ ਜਿੰਨਾ ਕੋਲ ਹੈ ਨਹੀਂ। ਬਸ ਭਾਈ ਪਾਸਪੋਰਟ, ਫਲਾਣਾ, ਆਈਡੀ ਕਾਰਡ, ਆਟਾ ਉਹਨਾਂ ਲਈ ਆ ਜਿੰਨਾ ਕੋਲ ਹੈ ਨਹੀਂ। ਮੇਰੇ ਕੋਲ ਨਾ ਹੁਣ ਪਾਸਪੋਰਟ ਆ ਤੇ ਮੇਰਾ ਜਿਹੜਾ ਅਸਲ ਸ਼ਨਾਖਤੀ ਕਾਰਡ ਆ ਉਹਦੀ ਮੁੱਦਤ ਵੀ ਮੁੱਕ ਗਈ, ਤੇ ਨਾ ਮੇਰੇ ਕੋਲ ਹੁੰਦੀ ਆ ਉਹ ਦੁਨੀਆ ਤੇ ਆਉਣ ਵਾਲੀ ਪਰਚੀ। ਤੇ ਫਿਰ ਉਹਨਾਂ ਨੇ ਫਰਕ ਕਰਤਾ। ਤੇ ਮੈਨੂੰ ਹਰ ਪਾਸਿਓਂ ਫਰਕ ਕੀਤਾ ਹੋਇਆ। ਮੈਨੂੰ ਦੱਸ ਮੈਂ ਕਿਹੜੇ ਪਾਸੇ ਜਾਵਾਂ? ਮੈਂ ਸਿਰਫ ਇੱਕ ਬਦਮਾਸ਼ੀ ਦੇ ਸਿਰ ਤੇ ਜੀਣੇ ਆ। ਤੇਰੇ ਬੈਂਕ ਅਕਾਊਂਟ 'ਚ ਕੋਈ ਟ੍ਰਾਂਜੈਕਸ਼ਨ ਹੋਈ? ਬੈਂਕ ਮੈਂ ਧੋਣ ਗਿਆ ਜਦ ਮੇਰੇ ਕੋਲ ਹੈ ਹੀ ਕੁਝ ਨਹੀਂ, ਬੈਂਕ ਮੈਂ ਕਿੱਥੋਂ ਲੈ ਲਿਆ? ਮੈਂ ਪੁੱਛਿਆ ਨਹੀਂ, ਸੀ, ਤੇਰੇ ਜਾਇਜ਼ ਕੈਸ਼ ਕੋਈ ਆਉਂਦੇ ਜਾਂਦੇ ਪੈਸੇ? ਜਾਇਜ਼ ਕੈਸ਼ ਜਿਹੜਾ ਸਿਮ ਤੇ ਹੁੰਦਾ ਉਹਦੇ ਵਿੱਚ ਤਾਂ ਹੁੰਦੇ ਉਹ ਭਾਈ ਉਹਨਾਂ ਨੇ ਇਹਨੂੰ ਨਾ ਪਤਾ ਕਿਉਂ ਕੀਤੀ? ਉਹਨਾਂ ਨੇ ਕਿਹਾ ਯਾਰ ਨਾ ਤੇਰਾ ਬੈਂਕ ਅਕਾਊਂਟ, ਨਾ ਤੇਰਾ ਸ਼ਨਾਖਤੀ ਕਾਰਡ, ਉਹ ਤੇਰਾ ਕੁਛ ਵੀ ਨਹੀਂ ਹੈਗਾ, ਕੋਈ ਕਾਗਜ਼ ਨਹੀਂ ਤੇਰਾ, ਤੇ ਕੱਲੇ ਆਟਾ ਦੇ ਕੇ ਸੀ ਤੇਰੀ ਆਦਤ ਖਰਾਬ ਕਰ ਦਈਏ, ਤੂੰ ਭੁੱਖਾ ਹੀ ਮਰ ਚੱਲ। ਉਹ ਤੂੰ ਕੁਛ ਤੇ ਬੰਦਾ ਕਰੇ ਥੋੜਾ ਬਹੁਤ। ਕੋਈ ਤੇ ਸਬੂਤ ਲਿਆ। ਉਹਨਾਂ ਨੇ ਹਿਸਾਬ ਲਾਇਆ ਕਿ ਇਹ ਕੁਦਰਤੀ ਹਾਲਾਤ ਤੇ ਮਾੜਾ ਨਹੀਂ, ਇਹਦੀਆਂ ਕਰਤੂਤਾਂ ਇਦਾਂ ਦੀਆਂ, ਇਹ ਇੰਨਾ ਕਿ ਜਿੱਲਾ ਨਾ ਇਹਨੇ ਪਾਸਪੋਰਟ ਬਣਾਇਆ, ਇਹਨੇ ਆਈਡੀ ਕਾਰਡ ਬਣਾਇਆ, ਇਸ ਕਾਬਲ ਹੀ ਨਹੀਂ ਆਟਾ ਦਿੱਤਾ ਜਾਏ। ਉਹਨਾਂ ਨੇ ਕਿਹਾ ਤੂੰ ਫੇਲ ਆ। ਉਹ ਗੋੜੇ ਬੜੀਆਂ ਗੇਮਾਂ ਪਾ ਗਏ ਆ। ਕੌਣ? ਉਹਨਾਂ ਨੇ ਤਾਂ ਹੀ ਪਾਸਪੋਰਟ ਜਿਹਦਾ ਬਣਿਆ ਉਹਨੂੰ ਨਹੀਂ ਦੇਂਦੇ ਆਟਾ। ਉਹ ਗੋੜੇ ਆਏ ਆ ਪਾਸਪੋਰਟ ਦੇ ਜ਼ਰੀਏ, ਇਧਰੋਂ ਆਟਾ ਲੈ ਕੇ ਨਿਕਲ ਗਏ। ਹਾਂਜੀ ਆਹੋ, ਗੋਰਿਆਂ ਦੇ ਮੁਲਕਾਂ ਦੇ ਹਾਲਾਤ ਕਿੰਨੇ ਹੀ ਆਟਾ। ਔਰ ਨਹੀਂ ਉਸਤਾਦ ਜੀ, ਹੁਣ ਇਹਨਾਂ ਨੇ ਸਿਮ ਦੇ ਉੱਤੇ ਚੈਕਿੰਗ ਕਰਨੀ ਸ਼ੁਰੂ ਕੀਤੀ ਹੈ। ਨਹੀਂ ਤਾਂ ਪਹਿਲਾਂ ਤਲਕ ਦੇ ਨਾਲ ਹੀ ਥੱਲੇ ਜਾਂਦੇ ਰਹੇ। ਇੱਕ ਬੰਦਾ 6-6 ਤੈਲੇ ਲੈ ਕੇ ਗਿਆ, ਹੱਲੇ ਵੀ ਜਾਂਦੇ ਆ। ਤਲਕ ਨਾ ਜਾਣ ਡਿਆ ਸੀ। ਯਾਰ ਮੇਰੇ ਤਲਕ ਥੋੜੇ ਨੇ, ਮੈਂ ਉਹਨਾਂ ਨੇ ਮੈਨੂੰ ਵੀ ਨਾਲ ਉਸਤਾਦ ਜੀ ਮੈਂ ਵੀ ਕੀਤਾ ਮੈਸੇਜ ਆਟੇ ਵਾਲਾ। ਨਹੀਂ ਯਾਰ ਕੀ ਹੈ ਮਤਲਬ ਜ਼ਰੂਰਤ ਨਹੀਂ, ਕੁਛ ਨਹੀਂ ਹੁੰਦਾ ਬੰਦੇ ਨੂੰ। ਲੱਖ ਰੁਪਈਆ ਤਨਖਾਹ ਵੀ ਹੋਵੇ ਤੇ ਤੁਸੀਂ ਕਰ ਸਕਦੇ, ਕੋਈ ਰੌਲਾ ਯਾਰ ਇਹਦੇ 'ਚ ਕਿਹੜੀ ਗੱਲ ਆ? ਕੋਈ ਗੱਲ ਨਹੀਂ। ਅੱਛਾ ਫਿਰ ਹਾਲਾਤ ਇੰਨੇ ਖਰਾਬ, ਤੇ ਅੱਛਾ ਫਿਰ ਉਹ ਭਾਈ ਮੈਂ ਮੈਸੇਜ ਕੀਤਾ ਤੇ ਮੈਂ ਉਹਨੂੰ ਨਾ ਨੰਬਰ ਲਿਖ ਕੇ ਦਿੱਤਾ ਆਪਣਾ ਸ਼ਨਾਖਤੀ ਕਾਰਡ, ਤੇ ਮੈਸੇਜ ਆਇਆ ਕਿ ਆਪ ਇਸ ਆਫਰ ਕੇ लिए नाअहल है। ਮੈਂ ਕਿਹਾ ਸ਼ਾਇਦ ਇਹਨਾਂ ਨੇ ਮੈਨੂੰ ਨਾ ਪਛਾਣਿਆ ਜੀ। ਨਹੀਂ ਉਹਨਾਂ ਨੇ ਪਛਾਣਿਆ ਤੇ ਤੈਨੂੰ ਕਿਹਾ। ਫਿਰ ਮੈਂ ਮੈਸੇਜ ਕੀਤਾ, ਉਹਨੇ ਫਿਰ 3-4 ਵਾਰੀ ਨਾ, ਫਿਰ ਨੂੰ ਇਕੱਠੇ ਇਹ ਗੱਲ ਲੈਣ ਭੇਜੀ ਵੀ ਉਹਨਾਂ ਨੇ ਗਾਲਾਂ ਕੱਢ ਕੇ ਉਹਨਾਂ ਨੇ ਕਿਹਾ ਚਵਲੇ ਇੱਕ ਦਫਾ ਸਮਝ ਬਗੈਰਤ ਆਦਮੀ, ਤੈਨੂੰ ਇੱਕ ਵਾਰੀ ਕਹਿਤਾ, 2 ਵਾਰੀ ਕਹਿਤਾ, ਖਬਰਦਾਰ। ਅੱਜ ਤੋਂ ਬਾਅਦ ਉਹਨੇ ਬਲੈਕ ਚ ਲਾਇਆ ਨੰਬਰ ਇਹਦਾ। ਮੈਂ ਭਾਵੇਂ ਜਦੋਂ ਵੀ ਗਵਰਨਮੈਂਟ ਕੋਈ ਸਕੀਮ ਦਿੰਦੀ ਨਾ, ਇਹ 5-7 ਬੰਦਿਆਂ ਦਾ ਨੰਬਰ ਸਭ ਤੋਂ ਪਹਿਲੇ ਬਲੈਕ ਚ ਲਾਉਂਦੇ।
ਮੈਂ ਉਹਨੂੰ ਇਹ ਪਤਾ ਨਹੀਂ ਕਿੰਨੇ ਇੰਨਾ- ਮੈਸੇਜ ਕੀਤੇ, ਮੈਂ ਉਹਨਾਂ ਨੇ ਹਰ ਮੈਸੇਜ ਤੇ ਮੈਨੂੰ ਕਿਹਾ ਨਹਿਲ ਹੈ, ਮੈਂ ਫੇਰ ਮੈਸੇਜ ਕੀਤਾ, ਫੇਰ ਨਹਿਲ। ਉਸਤਾਦ ਜੀ ਮੈਂ 50 ਰੁਪਏ ਦੇ ਮੁਫਤ ਮੈਸੇਜ ਹੁੰਦੇ, ਉਹ ਸਾਰੇ ਕਰ ਸਿੱਟੇ, 500 ਤੇ 500 ਹੀ ਕੀਤੇ। ਉਹ ਇਹ ਨਾਹਲ ਹੀ ਲਿਖਦੇ ਗਏ। ਕਿੱਥੇ ਕਰੀਦਾ, ਕਿੱਥੇ ਕਰੀਦਾ? 80-70 ਤੇ ਮੈਂ ਕਰਦਾ ਇੱਕ ਮਿੰਟ ਠਹਿਰ ਜਾ, ਮੈਂ ਉਸਤਾਦ ਜੀ ਇੰਜ ਕਰਕੇ ਮੋਬਾਈਲ ਰੱਖ ਕੇ ਠਹਿਰ ਜਾ ਇੱਕ ਮਿੰਟ ਜ਼ਰਾ ਠਹਿਰ ਜਾ। ਇਹ ਪਾਸਪੋਰਟ ਦਾ ਭਲਾ ਕਾਹਤੋਂ ਰੋਲਾ ਬਣਿਆ? ਇਹ ਨਾ ਗੋਰੇ ਲੈ ਕੇ ਜਾ ਰਹੇ ਸੀ ਬੋਰੇ, ਉਹ ਇੱਕ ਜਹਾਜ਼ ਦੇ ਵਿੱਚ ਹੀ ਖੁੱਲ ਗਿਆ। ਉਹ ਭਾਈ ਪੂਰਾ ਜਹਾਜ਼ ਆਟੋ ਆਟੀ ਹੋ ਗਿਆ। ਅੱਛਾ ਠਹਿਰ ਜਾ, ਕਿੱਥੇ ਮੈਸੇਜ ਕਰਨਾ ਮੈਨੂੰ ਦੱਸ। 8070 ਤੇ ਆਪਣਾ 80-70 ਨਹੀਂ ਮੈਸੇਜ ਕਰਨਾ 80-70 ਤੇ ਕਰਨਾ। ਹਾਂਜੀ ਨਹੀਂ 80-70 ਇਹ ਆਟੇ ਪਹਿਲੇ ਵਾਲਾ ਆईडी कार्ड ਇਹ ਆਟੇ ਵਾਲਾ। ਹਾਂਜੀ। अच्छा लिखना की है? ਲਿਖਣਾ ਜੀ ਉਹਨਾਂ ਨੂੰ आपकी रजिस्टर मुकम्मल हो गई, आपका इंदराज करने के शुक्रिया पंजाब पुलिस पाकिस्तान। अच्छा हुण थल्ले तुसी हाँ जी इत्थे लिखना की है? आईडी कार्ड नंबर लिखो। ਨੰਬਰ अच्छा 0102 33 100 2 98 ओ चुप होए। हाँ जी लो जी नाज़रीन मैं सेंड करता। कितनी देर जाना? हुणे ही मैसेज आ जाना। की उन्होंने लिखना हो एहला कि नहीं एहला? नहीं उन्होंने इत्थे लिखना वा, तुहानू समझ नहीं आउंदी। ਜੇ ਨਹਿਲ ਲਿਖਿਆ ਤੇ ਤੁਹਾਨੂੰ ਫਿਰ ਬੇਵਕੂਫ ਨਾਲ ਸਮਝਦੇ। ਉਹ ਪਵਾ ਕੋ ਲੈ ਕੇ ਭੇਜ ਦੇਣ ਯਾਰ। ਉਸਤਾਦ ਜੀ ਤੁਸੀਂ ਵੀ ਯਾਰ ਆ ਦੇ ਲਿਓ ਭਲਾ ਪਾਸਪੋਰਟ ਬਣਿਆ ਵਾ ਨਹੀਂ ਮਿਲਣਾ ਪਾ ਜਾਂਦਾ। अच्छा जी ਨਹੀਂ ਮਿਲਣਾ ਤੁਹਾਨੂੰ। ਮੈਂ पासपोर्ट बने में नहीं मिलती? ਦਿੱਕਤ ਹੈਗੀ ਨਹੀਂ ਨਹੀਂ ਸਰ, ਉਹਨਾਂ ਕੋਲ ਸਾਰੇ ਦਾਦੋ ਸ਼ੁਮਾਰ ਹੁੰਦੇ ਆ, ਉਸ ਹਿਸਾਬ ਨਾਲ ਕਰਦੇ ਹੋਣੇ। ਪਾਸਪੋਰਟ ਵਾਲੀ ਕਿੱਥੇ ਬੰਦੀ ਗੱਲ? ਸਾਰੇ ਇੱਕ ਸੌਫਟਵੇਅਰ ਜਦੋਂ ਕ੍ਰੀਏਟ ਹੁੰਦਾ ਨਾ, ਉਹਦੇ ਚ ਸਾਰੀ ਨਾਦਰਾ ਕੋ ਡਾਟਾ ਲਿਆ ਜਾਂਦਾ। ਵੈਰੀਏਸ਼ਨ ਕਰਕੇ ਨਾ ਤੁਹਾਡੀ ਸਾਰੀ ਫੇਮ ਮੈਸੇਜ ਭੇਜਣਾ ਤੁਹਾਨੂੰ। ਤੁਹਾਡਾ ਤੁਸੀਂ ਮੈਸੇਜ 8171 ਤੇ ਭੇਜਿਆ ਨਾ, ਉਹਨੇ ਤੁਹਾਡੀ ਸਾਰੀ ਵੈਰੀਏਸ਼ਨ ਕਰਨੀ ਆ, ਫਿਰ ਉਹਨੇ ਤੁਹਾਨੂੰ ਮੈਸੇਜ ਭੇਜਣਾ ਕਿ ਤੁਸੀਂ ਐਲ ਹੈਗੇ ਆ ਜਾਂ ਨਹੀਂ ਹੈ। ਯਾਰ ਤੂੰ ਜ਼ਿਆਦਾ ਪੜ ਗਿਆ ਵਾ, ਪਾਗਲ ਨਾ ਹੋ ਜਾ। ਯਾਰ ਉਹੀ ਕਰਦੇ ਹੁੰਦੇ ਉਹ। ਇੱਧਰ ਆ ਜਾ, ਮੈਂ ਤੇ यार मैं वैसे ही कीता वा कि मैं देखा भला ਉਹ ਇਦਾਂ ਨਹੀਂ ਦਿੰਦੇ ਜੀ। ਮੈਂ ਤਾਂ ਇੰਨੇ ਮੈਸੇਜ ਉਹਨਾਂ ਨੂੰ ਕੀਤੇ, ਇੰਨੇ ਕੀਤੇ, 500 ਮੈਸੇਜ ਕਰਕੇ ਫਿਰ ਮੈਂ ਆਪ ਜਾ ਕੇ ਬੂਹਾ ਖੜਕਾਇਆ ਉਹਨਾਂ ਦਾ। ਮੈਂ ਕਿਹਾ ਤੁਸੀਂ ਨਾ ਹੈਲ ਕਰੀ ਜਾਂਦੇ, ਮੇਰਾ ਕੋਮੜ ਦਾ ਦੇਖੋ। ਤੁਸੀਂ मेरा मुंह तो देखो। ਮੇਰਾ ਮੂੰਹ ਤਾਂ ਦੇਖੋ। ਫਿਰ ਉਹਨਾਂ ਨੇ ਕਿਹਾ ਨਹੀਂ ਤੂੰ ਤਾਂ ਹਰ ਪਾਸੋਂ ਹੈ ਹੈਲੋ। ਸੌਰੀ ਸਾਡੇ ਕੋਲ ਗਲਤੀ ਹੋਈ, ਫਿਰ ਮੈਨੂੰ ਮਿਲਿਆ। ਉਹ ਜਿਹੜਾ ਬੰਦਾ ਬਾਹਰ ਆਇਆ ਉਹਨੇ ਕਿਹਾ ਤੂੰ ਘੁੰਮਤ ਨੂੰ ਭੇਜ, ਆ ਤੂੰ ਮੇਰੇ ਵੱਲੋਂ 2 ਥੈਲੇ ਕਰ ਲੈ। ਨਹੀਂ ਤੂੰ ਲਿਆਂਦਾ ਬਾਕੀ। ਹਾਂ ਰਗੜਾ ਵੀ ਲੱਗੀਆਂ ਮੇਰੇ। ਲੈ ਆਇਆ ਸੀ? ਮੈਂ ਆਇਆ ਸੀ, ਮੈਂ 2 ਲਿਆਇਆ। ਅੱਛਾ ਜੀ। ਹਾਂ ਇੱਕ ਕਿਸੇ ਦੇ ਸ਼ਨਾਖਤੀ ਕਾਰਡ ਤੇ ਵੀ ਲੈ ਕੇ ਆਇਆ। ਕੈਸੀ ਗੱਲ? ਹਾਂ ਇਹ ਗੱਲ ਹੈ ਨਾ, ਇਹ ਹੁੰਦਾ ਤਰੀਕਾ ਸਹੀ। ਤੂੰ ਜਿਹੜਾ ਮਰਜ਼ੀ ਲੈ ਜਾ, ਉਹਨਾਂ ਨੇ ਤੈਨੂੰ ਦੇ ਦੇਣਾ। ਹਰ ਸ਼ਨਾਖਤ ਕਾਰਡ ਹੀ ਤੇਰਾ ਲੱਗਣਾ ਵਾ। हाँ सही गल। यार मैं काफी देर से देख रहा हूँ, आप कभी कुछ नाम से पुकारे, कभी कुछ नाम। मैंने तो गुलगनाज तुम्हें कहा ही कुछ नहीं है अभी। सर आपने सिंधी अजरक ली हुई है, तो मैं तो उस हिसाब से समझ रहा था आप लाड़ कहने से आई हैं। अभी तो मैंने आपको अच्छा तेनों ने जे मेनू आ गया ना मैसेज ते तू ले आई। ਮੈਂ ਉਸਤਾਦ ਜੀ ਮੈਂ ਇਹਦੇ ਨਾਲ ਚੱਲ ਜਾਣਾ ਜਿਹੜੇ ਤੂੰ ਕਹਿਣ 2 ਲੈਂਦੇ। नहीं आप ਪਾਏ ਨੇ ਉਹਨਾਂ ਨੇ ਇੰਨਾ ਕੁ ਕੱਟ ਕੇ ਸਕਰੀਨਸ਼ਾਟ ਦਿਲ ਕਰੇ ਥੈਲਾ ਬੋਟਲ ਤੇ ਫਰੀਦ ਨਾਲ ਰੱਖਿਆ ਵੇ ਤੇ ਨਾਲ ਫੈਨਾਂ ਨੂੰ ਸੈਲਫੀਆਂ ਵੀ ਖਿਚਾ ਕੇ ਦੱਸ ਯਾਰ। ਤੁਸੀਂ ਮੈਸੇਜ ਕੀਤਾ ਉਹ ਗਵਰਨਮੈਂਟ ਵਾਲੇ ਇੰਨੀ ਕੱਟ ਕੇ ਸਕਰੀਨਸ਼ਾਟ ਕਹਿਣਾ ਉਹ ਵੇਖੋ ਕਰਨ ਦੇ ਆ ਜਲਦੀ ਵਾਇਰਲ ਆ ਦੇਖੋ ਜੀ ਜਾਨੀ ਆਟੇ ਆਸਤੇ ਮੈਸੇਜ ਕਰਨ ਲਿਆ ਭਾਈ। ਸਹੀ ਗੱਲ ਆ, ਬਿਲਕੁਲ ਸਹੀ आ ਗੱਲ। चुक लमा जी, मैं तो भुलेखे च भी ਓਏ करना ਰਾਲਾ करना ਇਹ किसी ਸਟ੍ਰਾਈਕ ਵੀ ਆ ਜਾਂਦੀ ਹੁੰਦੀ ਹੈ YouTube ਤੇ, ਨਹੀਂ ਹੈਗਾ ਲਾਊਡ ਅਸਲਾ ਉਸਲਾ। साजी असला नहीं हैगा ਉਹ ਹੋਰ ਕੀ ਹੈ? ਉਹ उस्ताद ਭਾਜੀ जी। ਇਹ ਤੇ ਚੱਲਦੀ ਨਹੀਂ, ਤੱਤੀ ਕਰ ਕਰਕੇ ਲਾਉਂਦਾ। ਤੇ ਕਿਸੇ ਟਾਈਮ ਅੱਗ ਵੀ ਨਹੀਂ ਹੁੰਦੀ, ਧੁੱਪੇ ਰੱਖ ਕੇ ਲਿਆ ਕੇ ਫੇਰ ਮਾਰਦਾ। 3.5 ਘੰਟੇ ਧੁੱਪੇ ਰੱਖੀ ਰੱਖਦਾ। बहुत बुरे हालात हो गए ਆ ਪਰਲੀ ਜੇ ਚ ਹੋਰ ਵੀ ਕੁਛ ਜੇ ਉਸਤਾਦ ਜੀ। तू कुछ भी नहीं यार उस्ताद। आ एक मैं तुहानू दस दिंदा, एक चमचा वा। ਕੀ ਆ मैं दस दिंदा यार। एक ਕਿਹੜੀ दो ਬਦਮਾਸ਼ੀ ਹੈ ਯਾਰ। ਉਸਤਾਦ ਜੀ, 1-2 ਪੰਚਾਇਤਾਂ ਚ ਗਿਆ, ਉਹਨਾਂ ਨੇ ਪਾਣੀ ਪੂਣੀ ਨਹੀਂ ਪਿਆ, ਕਹਿੰਦੇ ਯੂਸੀ ਭਾਂਡੇ ਆਪਣੇ ਲਿਆਇਆ ਕਰ ਪੰਚਾਇਤ ਚ। ਉਹ ਫਿਰ ਮੈਂ ਜਿੱਥੇ ਵੀ ਜਾਣਾ ਮੈਂ ਹਰ ਸ਼ੈ ਆਪਣੀ ਨਾਲ ਲੈ ਕੇ ਜਾਂਦਾ। ਗਲਾਸ ਵੀ ਹੋਰ ਆਹ ਦੇਖੋ ਇੱਕ ਜਗ੍ਹਾ ਤੇ ਗਿਆ ਸਾਜ, ਉੱਥੇ ਪੰਚਾਇਤ ਚ ਗਰਮਾ ਸੀ, ਉਹਨਾਂ ਨੇ ਰੱਖਿਆ ਅੱਗੇ, ਉਹ ਸਾਰਿਆਂ ਨੇ ਕੰਡੇ ਵਾਲੀਆਂ ਚਮਚੀਆਂ ਰੱਖੀਆਂ, ਮੈਨੂੰ ਕੱਖ ਵੀ ਨਾ ਦਿੱਤਾ। ਉਹ ਮੈਂ ਇੰਜ ਕਰਕੇ ਚੱਕੀ ਭਰੀ ਆ ਤੇ ਮੇਰੇ ਹੱਥੋਂ ਤਿਲਕੀ ਜਾਵੇ ਗਰਮਾ। ਹੁਣ ਮੈਂ ਆਪਣੀ ਨਵੀਂ ਛੁਰੀ ਬਣਵਾਈ ਆ ਲੈਦਾ ਕੰਡਿਆਂ ਵਾਲੀ। ਆ ਦੇਖੋ ਜਿੱਥੇ ਜਾਣਾ ਆਪਣੇ ਹਜ਼ਾਰ ਆਪਣੇ ਨਾਲ ਲੈ ਕੇ। ਉਹ ਕਹਿੰਦੇ ਯੂਸੀ ਭਾਂਡੇ ਆਪਣੇ। ਉਹ ਪੰਚਾਇਤ ਚ ਮੈਂ ਕਹਿਣਾ, ਮੈਂ ਕਿਹਾ ਪੁੱਤਰ ਪਾਣੀ ਤਾਂ ਲਿਆ, ਕਹਿੰਦਾ ਰਹਿ ਬਰਤਨ ਨਹੀਂ ਆਇਆ, ਇਹਨੂੰ ਰਹਿਣ ਦੇ। ਮੈਂ ਬੈਠਾ ਰਿਹਾ, ਮੈਂ ਹੁਣ ਉੱਥੇ ਬਦਮਾਸ਼ੀ ਨਹੀਂ ਨਾ ਛੱਡ ਸਕਦਾ ਸੀ। ਅਗਰ ਬਦਮਾਸ਼ੀ ਸੀਟ ਛੱਡ ਦਿੰਦੇ ਤੇ ਫਿਰ ਬਦਮਾਸ਼ੀ ਨਹੀਂ ਨਾਲੇ ਇਹ ਸਹੀ ਹੈ, ਸਗੋਂ ਜਰਾਸੀਮਾ ਤੋਂ ਪਾ ਤੂੰ ਕਹਿੰਦਾ ਪਾਣੀ ਲਿਆਓ, ਪਤਾ ਨਹੀਂ ਕਿਹਦੇ ਗਲਾਸ ਚ ਲਿਆ ਦਿੰਦੇ। ਕੀ ਪਤਾ ਉਹਨਾਂ ਨਿਆਣੇ ਦੇ ਵੜਾਛਾਂ ਪੱਕੀਆਂ ਹੋਣ, ਝੂਠੇ ਮੈਨੂੰ ਪਿਆਈ ਜਾਣ। ਇਹ ਚਲੋ ਆਪਣਾ ਤਾਂ ਹੈ ਨਾ ਟੈਨਸ਼ਨ। ਹੁਣ ਹਰ ਪੰਚਾਇਤ ਚ ਤੁਹਾਡਾ ਭਰਾ ਆਪਣੇ ਹਜ਼ਾਰ ਲੈ ਕੇ ਜਾਂਦਾ, 2 ਪਲੇਟਾਂ ਬਣਵਾਈਆਂ ਹੋਈਆਂ ਨਾਲ। ਇਹ 1000 ਨੇ। ਹਾਂ ਇਹ ਯੂਸੀ ਦੀ ਬਦਮਾਸ਼ੀ ਦੇ ਹਜ਼ਾਰ ਆ। ਪਲੇਟਾਂ 2 ਆਪਣੀਆਂ, ਚਮਚੀਆਂ ਆਪਣੀਆਂ, ਗਲਾਸ ਆਪਣਾ। ਸਭ ਕੁਝ ਆਪਣਾ। ਤੇ ਅਚਾਰ ਵੀ ਥੋੜਾ ਰੱਖ ਲੈ ਜੇ। ਅਚਾਰ ਮੈਂ ਇਹਨਾਂ ਨੂੰ ਚੌਲ ਮੈਨੂੰ ਅਚਾਰ ਇਹਨਾਂ ਨੇ ਉਹਦੀ ਮੈਂ ਲਿਆ ਡੱਬੀ ਬਣਵਾਈ ਆ ਕਿਸ ਟਾਈਮ ਚਟਨੀ ਤੇ ਅਚਾਰ। ਮੇਰਾ ਦਿਲ ਕਰ ਪੈਂਦਾ ਨਹੀਂ ਨਹੀਂ ਉਦੋਂ ਤੈਨੂੰ ਚਾਰ ਦਿੱਤਾ ਨਹੀਂ ਮੈਂ ਸਾਰਿਆਂ ਨੂੰ। ਹਾਂਜੀ ਤੋਂ ਮੈਂ ਲਿਆ ਡੱਬੀ ਦੇ ਵਿੱਚ ਪਾ ਕੇ। ਉਹ ਤੁਹਾਨੂੰ ਜਿਨ੍ਹਾਂ ਨੇ ਵੀ ਦਿੱਤਾ ਨਾ ਉਹਦਾ ਸ਼ੁਕਰੀਆ ਵੀ ਅਦਾ ਕਰ ਦਿਓ। ਉਹਨਾਂ ਨੇ ਪੈਸੇ ਭੇਜੇ ਨੇ ਚਾਰ ਦੇ, ਸ਼ਾਇਦ ਤੇ ਭਾਜੀ ਸਾਰਿਆਂ ਨੂੰ ਦੇ ਦਿੱਤਾ। ਸ਼ੁਕਰੀਆ ਜੇ ਸਰ। ਕੋਈ ਰਹਿ ਗਿਆ ਤਾਂ ਮੈਨੂੰ ਦੱਸ ਦੇਣਾ। ਮੈਨੂੰ ਤੇ ਨਹੀਂ ਦਿੱਤਾ। ਬਕਵਾਸ ਨਾ ਕਰ। ਕੱਲਾ ਚਾਰ ਸ਼ਾਇਦ ਵੀ ਮਿਲਿਆ ਨਾਲ, ਕੱਲਾ ਚਾਰ ਨਹੀਂ। ਠੀਕ ਹੈ ਜੀ ਨਾਜ਼ਰੀਨ,
ਲਓ ਜੀ ਆਪਣਾ ਬਦਮਾਸ਼ੀ ਦੇ ਕੰਮ ਆ ਰਿਹਾ ਆਚਾਰ ਹੁਣ ਅੱਲਾ ਖੈਰ ਕਰੇਗਾ ਯੂਸੀ ਤੈਨੂੰ ਅੱਲਾ ਨੇ ਬਹੁਤ ਦੇਣਾ ਹੀ ਖੈਰ ਹੋਵੇ ਤੁਹਾਡੇ ਅੱਲਾ ਖੈਰ ਕਰੇ ਲਓ ਜੀ ਨਾਜ਼ਰੀਨ ਬਾਕੀ ਨਾ ਪਾਕਿਸਤਾਨੀ ਆਵਾਮ ਲਈ ਜਾਂਦੀ ਹੈ ਜਿਨ੍ਹਾਂ ਦੇ ਪਾਸਪੋਰਟ ਬਣੇ ਨਾ ਉਹ ਵੀ ਆਟਾ ਲਈ ਜਾਂਦੇ ਇੱਕ ਬੰਦਾ ਗਿਆ ਉਹ ਤਿੰਨ ਹਜੇ ਰਹਿੰਦੇ ਸੀ ਬੰਦੇ ਉਹਦੀ ਵਾਰੀ ਆਉਣ ਵਾਲੀ ਉਹ ਕਹਿੰਦੇ ਜੀ ਇਹਦਾ ਪਾਸਪੋਰਟ ਉਹਨੂੰ ਨਹੀਂ ਮਿਲਣ ਦਿਆ ਉਹ ਬੇਹੋਸ਼ ਹੋ ਗਿਆ ਉਹ ਕਹਿੰਦਾ ਹਾਂਜੀ ਉਹ ਕਹਿੰਦਾ ਇਹਨੂੰ ਦੋ ਪਹਿਲੇ ਆਹੋ ਇਦਾਂ ਹੀ ਯਾਰ ਬਹੁਤ ਮਸਲੇ ਖਰਾਬ ਹੋ ਰਹੇ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਕੱਲ ਫਿਰ ਤੁਹਾਡਾ ਇਨਸ਼ਾਅੱਲਾ ਤਾਲਾ ਮੁਲਾਕਾਤ ਹੋਏਗੀ ਔਰ ਅੱਲਾ ਹਾਫਿਜ਼